ਇੱਕ ਓੰਕਾਰ ਸਤਿਨਾਮ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਦ ਇਹੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਧ ਦਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖਹੁ ਸਰਨਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਇੱਕ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਾਨੜਾ ਰਾਗ ਉਚਾਰਨ ਕਰਕੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਦੇ ਉਪਦੇਸ਼ ਦੇ ਰਹੇ ਹਨ। ਹਜ਼ੂਰ ਦੇ ਚਰਨਾਂ ਵਿੱਚ ਮਿਲ ਕੇ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਅੰਦਰ ਅਗਿਆਨਤਾ ਦੀ ਗਾਫਲਤਾ ਕਰਕੇ ਲੋਕਾਈ ਦੇ ਮਨ ਵਿਕਾਰਾਂ ਰੂਪੀ ਭੱਠੇ ਵੀ ਸੜਦੇ ਪਏ ਹੈ। ਇਹਨਾਂ ਸੜਦੇ ਭੁੱਜਦੇ ਹੋਏ ਮਨਾਂ ਨੂੰ ਕਿਵੇਂ ਹਰੇ ਭਰੇ ਕੀਤਾ ਜਾ ਸਕਦਾ ਹੈ? ਵਿਕਾਰਾਂ ਵਿੱਚ ਗਲਤਾਨ ਹੋਏ ਜਿਹੜੇ ਸੁੱਕੇ ਹੋਏ ਮਨ ਹਨ, ਇਹਨਾਂ ਨੂੰ ਕਿਵੇਂ ਹਰਿਆਵਲਤਾ ਵਿੱਚ ਲਿਆਇਆ ਜਾ ਸਕਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਧ ਸੰਗਤ ਦੀ ਮਹਾਨਤਾ ਦਰਸਾਈ ਹੈ। ਐਸੀ ਸਤ ਸੰਗਤ ਦੀ ਮਹਾਨਤਾ ਹੈ। ਹਜ਼ੂਰ ਕਹਿੰਦੇ ਹਨ ਕਿ ਜਿਸ ਜੀਵ ਨੂੰ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹ ਸੁਖੈਰ ਹੀ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਅਨੇਕਾਂ ਹੀ ਕੀਤੇ ਹੋਏ ਜੀਵਨ ਦੇ ਵਿੱਚ ਗੁਨਾਹ ਜੀਵ ਦੇ ਪਾਪ ਕਰਮ ਕੱਟੇ ਜਾਂਦੇ ਨੇ। ਇਸ ਜਨਮ ਦੇ ਨਹੀਂ, ਪਿਛਲੇ ਵੀ ਪਤਾ ਨਹੀਂ ਕਿੰਨੇ ਕੁ ਕਮਾਏ ਹੋਏ ਜਿਹੜੇ ਪਾਪ ਕਰਮ ਸਨ, ਪਾਪ ਕਰਮਾਂ ਦੀ ਲੱਗੀ ਹੋਈ ਮਨ ਦੇ ਉੱਪਰ ਜਨਮਾਂ ਜਨਮਾਂਤਰਾਂ ਦੀ ਮੈਲ ਹੈ, ਉਹ ਵੀ ਦੂਰ ਹੋ ਜਾਂਦੀ ਹੈ ਜੇ ਭਾਵਨਾ ਦੇ ਨਾਲ ਸਤ ਸੰਗਤ ਕਰਦਾ ਹੈ ਤਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਕੇ ਸਾਧ ਸੰਗਤ ਦੀ ਮਹਾਨਤਾ ਦਰਸਾਉਂਦਿਆਂ ਹੋਇਆਂ ਹਜ਼ੂਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਭਾਵਨਾ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਦੇ ਚਾਰ ਪਦਿਆਂ ਵਾਲੇ ਇਹ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹਨ। ਘਰ ਪਹਿਲਾ ਪਹਿਲੇ ਸੁਰ ਤਾਲ ਦੇ ਅੰਦਰ ਹਜ਼ੂਰ ਦੇ ਪਾਵਨ ਸ਼ਬਦ ਹਨ। ਇਹਨਾਂ ਤੋਂ ਬਾਅਦ ਵਿੱਚ ਪੜਤਾਲ ਪਟ ਤਾਲ ਵੀ ਉਹ ਸ਼ਬਦ ਉਚਾਰਨ ਕੀਤੇ ਹੋਏ ਆਉਣਗੇ। ਪਹਿਲੇ 6 ਸ਼ਬਦ ਹਜ਼ੂਰ ਦੇ 4 ਪਦਿਆਂ ਵਿੱਚ ਉਚਾਰਨ ਕੀਤੇ ਹਨ।
चौथे और पंजवें पातशाह धन सतगुरु श्री गुरु अर्जन देव साहिब महाराज जी की इस राग के अंदर बाणी आवेगी और भगत नामदेव जी की रचना तो उच्चारण किया हुआ एक शब्द भगत बाणी का आवेगा। साध संगत जी, हजूर का वचन है राग माला पावन बाणी अंदर। गौरा आओ कांधरा कल्याना, अष्टपुत्र दीपक के जाना। दीपक राग का एक पुत्र मन्निया है कानड़ा राग। श्री गुरु ग्रंथ साहिब जी अंदर 31 राग ਹਨ। इन्हां 31 रागां दे अंदर 28वां स्थान कानड़ा राग का है। श्री गुरु ग्रंथ साहिब जी के 1294 अंग ते सुशोभित है। महाराज सच्चे पातशाह जी शब्द की प्रारंभता तो पहला महामंत्र उच्चारण कर रहे हैं। अकाल पुरख वाहिगुरु परमात्मा नूं वस्तु निर्देशक सर्व व्यापक अकाल पुरख वाहिगुरु परमेश्वर का जस करते हैं। एक अद्वैत स्वरूप है। ओंकार सारी सृष्टि का प्रकाशक है। ऐसा वो परमात्मा सत चित आनंद स्वरूप है। महाराज सच्चे पातशाह कहते ऐसा करनहारा पालनहारा परम पिता परमात्मा है जो सदा वास्ते सच्चा है। आदि काल तो सच्चा सी, हुण भी सच है, आने वाले समय में भी सच्चा होवेगा। सारी सृष्टि के अंदर वो परमात्मा वरत रहा है, पर वो अकाल पुरख वाहिगुरू परमात्मा कदे भी जमन मरण वाला नहीं है, ना ही उन्हें कोई पैदा करने वाला है। फिर हजूर कहते हैं चेतन स्वरूप है। साध संगत जी, परमात्मा की साडे अंदर चेतन शक्ति सदा है, तां ही साडा शरीर हरकत करता है। जे कहा जाए कि माया चेतन है, माया भी चेतन नहीं है। माया के अंदर भी परमात्मा की शक्ति वरतती है। ये सब जड़ है। जिस जीव के अंदर परमात्मा की चेतन सत्ता है, वह हरकत करता है, बोलता है, खांदा पहनता है, चलता फिरता है। जानो कि परमात्मा की उसके अंदर शक्ति है। शक्ति की बदौलत ही जीव चलता फिरदा सी, सारे खांदे पहनते गल्लां बातां करते हाँ। फिर संसार के अंदर जो भी कोई जीव पैदा होया कदे घटता है अते कदे वधदा है। कुछ संसार के मतां मतांतरां अनुसार किसी ने चंद्रमा नूं साध संगत एक रस मन्निया है। जे चंद्रमा एक रस होवे ते फिर वधे घटे क्यों, वो भी एक सार रहने वाला नहीं है। किसी ने सूरज नूं एक रस आनंद स्वरूप मन्निया है, पर सूरज भी साध संगत जी एक रस नहीं रहिंदा है। दिन के समय प्रकाश करता, रात के समय फिर छिप जाता है। और इसी तरह जदों ज़्यादा धुंधां पैंदियां ने साध संगत, उस समय भी छोटी जी लाट सानूं दिसदी है, पर वह जिहड़ा प्रकाश प्रतिबिंब है ना मध्यम हो जाता है। जदों बदलों के ओले हो जाता है, जां जदों ज़्यादा धुंध पैंदी है ठंड की रुत दे विच। इस करके सूरज भी एक रस नहीं है। जिन्ने भी संसार दीयां शक्तियां हैं, जिन्ने भी पैदा किए हुए जीव जंतु ने, कोई भी एक सार रहने वाला नहीं है। केवल एक परमात्मा है जो आनंद स्वरूप है, एक रस रहने वाला है। ना वो बढ़े न घटता जाए, अकुल निरंजन एक पाहे। एक सार रहने वाला वो परम पिता परमात्मा का स्वरूप है। और जाति विजाति स्वैगत इन्हां भरमां तो परमेश्वर रहित है। हजूर कहते हैं ऐसा वो ओंकार सारी सृष्टि का एक परमात्मा करनहारा पालनहारा है। वो परमेश्वर सत सच्चा है, सदैव काल वास्ते सच्चा है। नाम वो वाहिगुरू का उच्चारण ही मात्र है। सत नाम, जिसका नाम भी परमेश्वर का सच्चा है, आप स्वरूप सच्चा, वो वाहिगुरू का नाम भी सदा का ही सच्चा है। और हजूर कहते हैं सत नाम ऐसा अकाल पुरख वाहिगुरू परमात्मा है जिसनों किसी प्रकार की कोई तमा नहीं है, कोई माण नहीं है। वो अकाल पुरख वाहिगुरू परमात्मा सारी सृष्टि का आप ही पालनहार है और सदा ही वाहिगुरू का नाम सत रहने वाला है। फिर करता सारी सृष्टि का पैदा करने वाला है।
ਪੁਰਖ ਇੱਕ ਪਰਮਾਤਮਾ ਪੁਰਖ ਸਰੂਪ ਹੈ। ਜਿਸ ਪਰਮੇਸ਼ਰ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਨਿਰਭਉ ਨਿਰਵੈਰ, ਉਹ ਪਰਮਾਤਮਾ ਭਾਉ ਤੋਂ ਰਹਿਤ ਹੈ। ਕਿਸੇ ਪ੍ਰਕਾਰ ਦਾ ਡਰ ਨਹੀਂ ਹੈ ਵਾਹਿਗੁਰੂ ਦੇ ਮਨ ਦੇ ਵਿੱਚ। ਸੰਸਾਰ ਦੇ ਸਾਡੇ ਸਭ ਤਮਾਮ ਜੀਵਨ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਭੈ ਬਣਿਆ ਹੀ ਰਹਿੰਦਾ ਹੈ, ਪਰ ਪਰਮੇਸ਼ਰ ਦਾ ਕਿਸੇ ਪ੍ਰਕਾਰ ਉਸ ਵਾਹਿਗੁਰੂ ਦੇ ਅੰਦਰ ਕੋਈ ਭੈ ਨਹੀਂ ਹੈ, ਨਿਰਭਉ ਸਰੂਪ ਹੈ। ਫਿਰ ਵੈਰ ਤੋਂ ਵੀ ਰਹਿਤ ਹੈ। ਸਾਧ ਸੰਗਤ ਜੀ, ਕਿੰਨਾ ਕਿੰਨਾ ਪੁਰਾਣਾ ਕਈ ਵਾਰ ਕੋਈ ਵੈਰ ਕੱਢ ਦਿੰਦਾ ਸਾਹਮਣੇ, ਅੱਖਾਂ ਦੇ ਸਾਹਮਣੇ ਦਿਸ ਪਵੇ ਤਾਂ ਭਾਵੇਂ ਕਿੰਨਾ ਵੀ ਕਹੀ ਜਾਵੇ ਕਿ ਮੈਂ ਬੜਾ ਨਿਰਵੈਰ ਹਾਂ, ਪਰ ਥੋੜੀ ਜਿਹੀ ਗੱਲ ਤੋਂ ਵੀ ਕਈ ਵਾਰ ਵੈਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਵੈਰ ਤੋਂ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਕਰਦਾ। ਜੇ ਵੈਰ ਕਰਨ ਵਾਲਾ ਹੋਵੇ ਤੇ ਪ੍ਰਮਾਤਮਾ ਸਾਨੂੰ ਅਕਿਰਤ ਕਣਾਂ ਨੂੰ ਪਾਲੇ ਕਿਉਂ? ਉਹ ਪਰਮੇਸ਼ਰ ਐਸਾ ਹੈ, ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ। ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਪਾਲਣਾ ਕਰਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਭੁਲਾ ਦਿੰਦੇ ਨੇ, ਉਹਨਾਂ ਦੀ ਵੀ ਪਰਮਾਤਮਾ ਪਰਵਰਿਸ਼ ਕਰੀ ਜਾਂਦਾ ਹੈ। ਐਸਾ ਵੈਰ ਤੋਂ ਰਹਿਤ ਵਾਹਿਗੁਰੂ, ਕਿਸੇ ਨਾਲ ਵੈਰ ਵੀ ਕਰਨ ਵਾਲਾ ਨਹੀਂ। ਅਕਾਲ ਮੂਰਤ, ਉਹ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਜੋ ਪਰਮੇਸ਼ਰ ਦਾ ਸਰੂਪ ਹੈ ਨਾ, ਕਾਲ ਤੋਂ ਰਹਿਤ ਹੈ, ਕਦੇ ਕਾਲ ਦੀ ਲਪੇਟ ਵਿੱਚ ਨਹੀਂ ਆਉਂਦਾ। ਕਾਲ ਵੀ ਉਹ ਪਰਮਾਤਮਾ ਦੇ ਅਧੀਨ ਹੈ। ਅਜੂਨੀ ਸਹਿਭੰ, ਫਿਰ ਜੂਨੀਆਂ ਤੋਂ ਰਹਿਤ ਹੈ। 84 ਲੱਖ ਜੂਨਾਂ ਵਿੱਚ ਤਮਾਮ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਨੇ, ਪਰ ਆਪ ਉਹਨਾਂ ਜੂਨਾਂ ਵਿੱਚ ਆਉਣ ਵਾਲਾ ਨਹੀਂ ਹੈ। ਸਭ ਜੀਵਾਂ ਦੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਉਹ ਜੀਵਾਂ ਦੇ ਅੰਦਰ ਜੋਤ ਪ੍ਰਕਾਸ਼ ਕਰੀ ਜਾਂਦੀ ਹੈ। ਜਿਸ ਪ੍ਰਕਾਸ਼ ਦੀ ਬਦੌਲਤ ਹੀ ਜੀਵ ਨੂੰ ਦਿਸਦਾ ਹੈ, ਕੰਨਾਂ ਨਾਲ ਸੁਣਦਾ, ਜ਼ੁਬਾਨ ਤੋਂ ਬੋਲਦਾ, ਚੱਲਦਾ ਫਿਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੋਤ ਦੀ ਬਦੌਲਤ ਹੈ। ਪਰ ਸੰਸਾਰ ਦੇ ਤਮਾਮ ਤਰ੍ਹਾਂ ਤਰ੍ਹਾਂ ਦੇ ਪੈਦਾ ਕੀਤੇ ਹੋਏ ਜੀਵ ਔਰ ਤਰ੍ਹਾਂ ਤਰ੍ਹਾਂ ਦੇ ਕਮਾਉਣ ਵਾਲੇ ਚੰਗੇ ਮੰਦੇ ਕਰਮ ਸੰਸਾਰ ਦੇ ਜੀਵ ਹੀ ਭੋਗਦੇ ਹੈ। ਉਹ ਆਤਮਾ ਨਿਸ਼ਚਲ ਅਚਲ ਸਰੂਪ ਹੈ, ਆਪ ਹੀ ਸੁਤੇ ਪ੍ਰਕਾਸ਼ ਸਰੂਪ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਅਜੂਨੀ ਜੂਨਾਂ ਤੋਂ ਰਹਿਤ ਪਰਮਾਤਮਾ ਦਾ ਸਹਿਬ ਅੰਗ ਸੁਤੇ ਹੀ ਪ੍ਰਕਾਸ਼ ਰੂਪ ਹੈ। ਕੋਈ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਨਹੀਂ ਹੈ। ਉਹ ਪਰਮੇਸ਼ਰ ਨਾ ਤਾਂ ਨਾਦੀ ਹੈ ਤੇ ਨਾ ਬਿੰਦੀ ਹੈ। ਸਾਧ ਸੰਗਤ ਜੀ, ਦੋ ਤਰ੍ਹਾਂ ਦੀ ਔਲਾਦ ਹੁੰਦੀ ਹੈ, ਇੱਕ ਨਾਦੀ ਔਰ ਇੱਕ ਬਿੰਦੀ। ਨਾਦੀ ਪੁੱਤਰ ਹੁੰਦਾ, ਜਿਹੜਾ ਗੋਦ ਲਿਆ ਪੁੱਤਰ ਹੁੰਦਾ, ਉਹਨੂੰ ਨਾਦੀ ਆਖਿਆ ਜਾਂਦਾ ਹੈ। ਬਿੰਦੀ ਮਾਤਾ ਪਿਤਾ ਦੇ ਸਮਾਨ ਤੋਂ ਪੈਦਾ ਹੋਇਆ ਘਰ ਦੇ ਵਿੱਚ ਪੁੱਤਰ ਔਲਾਦ, ਉਹਨੂੰ ਬਿੰਦੀ ਔਲਾਦ ਆਖਿਆ ਜਾਂਦਾ ਹੈ। ਪਰਮਾਤਮਾ ਨਾ ਤਾਂ ਨਾਦੀ ਹੈ ਤੇ ਨਾ ਸਾਧ ਸੰਗਤ ਜੀ ਬਿੰਦੀ ਹੈ। ਉਹ ਵਾਹਿਗੁਰੂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਕਿਸੇ ਦਾ ਗੋਦ ਲਿਆ ਹੋਇਆ ਨਹੀਂ, ਸਹਿਬ ਅੰਗ ਸੁਤੇ ਪ੍ਰਕਾਸ਼ ਸਰੂਪ ਹੈ। ਉਹ ਪਰਮਾਤਮਾ ਦਾ ਆਪਣਾ ਪ੍ਰਕਾਸ਼ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਐਸਾ ਸੁਤੇ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮਾਤਮਾ ਉਹ ਮਿਲਦਾ ਹੈ। ਗੁਰ ਜੋ ਚੇਤਨ ਸਰੂਪ ਹਨ, ਗੋ ਨਾਮ ਗੁਬਾਰਦਾ ਹੈ ਤੇ ਰ ਨਾਮ ਪ੍ਰਕਾਸ਼ਦਾ ਹੈ। ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਦਾ ਰੂਪ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਜੀ, ਇਹਨਾਂ ਸਤਿਗੁਰਾਂ ਦੀ ਪ੍ਰਸਾਦ ਬਖਸ਼ਿਸ਼ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਮੇਰਾ ਮਨ ਸਾਧ ਜਨਾ ਮਿਲ ਹਰਿਆ। ਹਜੂਰ ਮਹਾ ਮੰਤਰ ਉਚਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਸਾਧ ਸੰਗਤ ਜੀ, 5 ਪ੍ਰਕਾਰ ਦੇ ਮੰਤਰ ਹੈ ਗੁਰਸਿੱਖੀ ਦੇ ਵਿੱਚ, ਗੁਰਮਤਿ ਦੇ ਦਾਇਰੇ ਦੇ ਅੰਦਰ 5 ਪ੍ਰਕਾਰ ਦੇ ਮੰਤਰ। ਸਭ ਤੋਂ ਪਹਿਲਾਂ ਹੈ ਬੀਜ ਮੰਤਰ, ਇੱਕ ਓੰਕਾਰ, ਫਿਰ ਹੈ ਗੁਰ ਮੰਤਰ ਵਾਹਿਗੁਰੂ, ਫਿਰ ਤੀਸਰਾ ਹੈ ਮਹਾ ਮੰਤਰ। ਹੁਣੇ ਜੋ ਅਸੀਂ ਜੋ ਦੀ ਵਿਚਾਰ ਸੂਖਮ ਮਾਤਰ ਦੇ ਵਿੱਚ ਸਰਵਣ ਕੀਤੀ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ। ਫਿਰ ਚੌਥਾ ਹੈ ਮੂਲ ਮੰਤਰ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਤੇ ਪੰਜਵਾਂ ਹੈ ਮਾਲਾ ਮੰਤਰ, ਜਪਜੀ ਸਾਹਿਬ ਸੰਪੂਰਨ 38 ਪੌੜੀਆਂ ਵਾਲਾ ਜੋ ਪਾਠ ਹੈ। ਇਹ 5 ਪ੍ਰਕਾਰ ਦੇ ਮੰਤਰ ਹੈ। ਇਹਨਾਂ ਵਿੱਚੋਂ ਮਹਾ ਮੰਤਰ ਹਜੂਰ ਨੇ ਪਹਿਲਾਂ ਉਚਾਰਨ ਕੀਤਾ ਹੈ ਕਾਨੜਾ ਰਾਗ ਦੀ ਪ੍ਰਾਰੰਭਤਾ ਵਿੱਚ।
ਹੁਣ ਸਿੱਖਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਦਰਸਾਉਂਦੇ ਹਨ ਕਿ ਅਗਿਆਨਤਾ ਕਰਕੇ ਵਿਕਾਰਾਂ ਰੂਪੀ ਭੱਠੀ ਵੀ ਸੜੇ ਹੋਏ ਮਨ ਨੂੰ ਕਿਵੇਂ ਹਰਿਆ ਭਰਿਆ ਕੀਤਾ ਜਾ ਸਕਦਾ ਹੈ। ਇਹ ਭਟਕਦੇ ਹੋਏ ਮਨ ਨੂੰ ਕਿਵੇਂ ਸਕੂਨ ਮਿਲ ਸਕਦਾ ਹੈ। ਮੇਰਾ ਮਨ ਸਾਧ ਜਨਾ ਮਿਲ ਹਰਿਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ। ਕਹਿੰਦੇ ਜਿਹੜੇ ਸਾਧੂ ਜਨ ਬੰਦਗੀ ਕਰਨ ਵਾਲੇ ਸਤਿਪੁਰਸ਼ ਹੈ ਨਾ, ਸਾਡਾ ਮਨ ਉਹਨਾਂ ਦੇ ਨਾਲ ਮਿਲ ਕਰਕੇ ਹਰੇ ਭਰੇ ਹੋਣਾ ਕੀਤਾ ਹੈ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਐਸੇ ਮਹਾਨ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਔਰ ਇਸੇ ਤਰ੍ਹਾਂ तमाम ਗੁਰੂ ਕੇ ਪਿਆਰ ਵਾਲੇ ਬੰਦਗੀ ਕਰਨ ਵਾਲੇ ਸਤਿਪੁਰਸ਼ ਹਨ, ਭਗਤ ਜਨ ਹਨ, ਸਾਧੂ ਜਨ ਹਨ, ਜਿਨ੍ਹਾਂ ਦੇ ਨਾਲ ਮਿਲ ਕੇ ਜਿਹੜਾ ਕਹਿੰਦੇ ਮਨ ਹੈ ਹਰਿਆ ਭਰਿਆ ਹੋਣ ਵਾਲਾ ਹੈ। ਐਸੇ ਸਾਧੂ ਜਾਨਾਂ ਤੋਂ ਕਹਿੰਦੇ ਜਿਹੜੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਪਰਮੇਸ਼ਰ ਤੋਂ ਬਲਿਹਾਰ ਜਾਂਦੇ ਹਨ। ਅਸੀਂ ਉਹਨਾਂ ਤੋਂ ਬਲਿਹਾਰਨੇ ਜਾਂਦੇ ਹਾਂ, ਮਾਰਨੇ ਜਾਂਦੇ ਹਾਂ, ਘੁੰਮ ਮਾਰਨੇ ਜਾਂਦੇ ਹਾਂ। ਮਿਲ ਸੰਗਤ ਪਾਰ ਉਤਰਿਆ। ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕੇ ਸਾਡਾ ਮਨ ਇਹ ਭਵ ਸਾਗਰ ਤੋਂ ਪਾਰ ਉਤਰ ਗਿਆ ਹੈ। ਤੇ ਖਾਂਦਾ ਸੀ ਪਰ ਸਤ ਸੰਗਤ ਵਿੱਚ ਮਿਲਣੇ ਕਰਕੇ, ਕਿਉਂਕਿ ਸਤ ਸੰਗਤ ਮਿਲੇ ਸੋ ਤਰਿਆ। ਐਸੀ ਸਤ ਸੰਗਤ ਰੂਪੀ ਨੌਕਾ ਬੇੜੀ ਹੈ, ਜੋ ਵੀ ਭਾਵਨਾ ਦੇ ਨਾਲ ਇਹਦੇ ਅੰਦਰ ਪ੍ਰਵੇਸ਼ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰਾ ਭਵ ਸਾਗਰ ਤੋਂ ਤਰ ਜਾਂਦਾ ਹੈ। ਉਸ ਨੂੰ ਬਾਰ-ਬਾਰ ਸੰਸਾਰ ਦੇ ਅੰਦਰ ਜੰਮਣਾ ਮਰਨਾ ਨਹੀਂ ਪੈਂਦਾ, ਜੋ ਸਤ ਸੰਗਤ ਕਰਦਾ ਹੈ। ਐਸੀ ਸਤ ਸੰਗਤ ਦੀ ਮਹਾਨਤਾ ਹੈ। ਹਜ਼ੂਰ ਕਹਿੰਦੇ ਮਿਲ ਸੰਗਤ ਪਾਰ ਉਤਰਿਆ। ਐਸੇ ਸਾਧੂ ਜਨਾਂ ਦੀ, ਸ੍ਰੇਸ਼ਟ ਸਤਿਪੁਰਸ਼ਾਂ ਦੀ, ਜਿਨ੍ਹਾਂ ਨੇ ਭਾਵਨਾ ਨਾਲ ਸੰਗਤ ਕਰ ਲਈ ਹੈ, ਉਹ ਗੁਰਮੁਖ ਪਿਆਰਿਆਂ ਨੇ ਸੁਖੈਨ ਹੀ ਭਵ ਸਾਗਰ ਤੋਂ ਪਾਰ ਉਤਰ ਜਾਣਾ ਕੀਤਾ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਤੁਸੀਂ ਵੀ ਇਉਂ ਬੇਨਤੀਆਂ ਕਰਿਆ ਕਰੋ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚ, ਹੇ ਵਾਹਿਗੁਰੂ, ਜੀਵਾਂ ਨੂੰ ਹਰਿਆ ਭਰੇ ਕਰਨ ਵਾਲੇ ਪ੍ਰਮਾਤਮਾ, ਸਾਡੇ ਤੇ ਆਪਣੀ ਕਿਰਪਾ ਧਾਰਨ ਕਰਨੀ ਕਰੋ। ਸਾਧ ਜਨਾ ਪਾਗ ਭਰਿਆ। ਇਹ ਮਹਾਰਾਜ ਅਸੀਂ ਵੀ ਸਾਧੂ ਜਨਾਂ ਦੇ ਚਰਨੀ ਭਰਿਆ ਪੈ ਜਾਈਏ। ਭਰਿਆ ਸਾਨੂੰ ਵੀ ਮਹਾਰਾਜ ਉਹਨਾਂ ਦੀ ਸੰਗਤ, ਉਹਨਾਂ ਦੇ ਚਰਨਾਂ ਦੀ ਸਾਨੂੰ ਸੰਗਤ ਪ੍ਰਾਪਤ ਹੋ ਜਾਵੇ, ਜੋ ਪਰਮੇਸ਼ਰ ਆਪ ਜੀ ਦੇ ਚਰਨੀ ਭਰਿਆ ਪਏ ਹਨ। ਕਿੰਨਾ ਸਾਧੂ ਜਨਾਂ ਦੀ ਸੰਗਤ ਮਿਲੇ ਪ੍ਰਮਾਤਮਾ, ਜਿਨ੍ਹਾਂ ਨੇ ਮਨ ਬਾਣੀ ਸਰੀਰ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ, ਜਿਨ੍ਹਾਂ ਨੇ ਸਾਰਾ ਜੀਵਨ ਹੀ ਸੇਵਾ ਸਿਮਰਨ ਦੇ ਵਿੱਚ ਲੇਖੇ ਲਾਇਆ ਹੈ। ਐਸੇ ਸਾਧੂ ਜਨਾਂ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸ਼ਰਨ ਸਾਨੂੰ ਮਿਲ ਜਾਵੇ, ਜਿਨ੍ਹਾਂ ਦੀ ਸੰਗਤ ਕਰਕੇ ਮਹਾਰਾਜ ਸੁਖੈਨ ਹੀ ਭਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਐਸੇ ਸਤਿਪੁਰਸ਼ਾਂ ਦੀ ਸੰਗਤ ਸਾਨੂੰ ਵੀ ਮਿਲ ਜਾਵੇ। ਮਹਾਰਾਜ ਐਸੀ ਕਿਰਪਾ ਦ੍ਰਿਸ਼ਟੀ ਸਾਡੇ ਤੇ ਵੀ ਕਰ ਦੇਵੋ। ਧੰਨ ਧੰਨ ਸਾਧ ਜਿਨ ਹਰ ਪ੍ਰਭ ਜਾਣਿਆ। ਹਜ਼ੂਰ ਕਹਿੰਦੇ ਉਹ ਧੰਨਤਾ ਦੇ ਯੋਗ ਹੈ, ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦਾ ਪਿਆਰਾ ਸਾਧੂ ਜਨ, ਜਿਸ ਨੇ ਰਾਮੇ ਹੋਏ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਨੂੰ ਜਾਣ ਲਿਆ ਹੈ। ਮਿਲ ਸਾਧੂ ਪਤਿਤ ਉਧਰਿਆ। ਹਜ਼ੂਰ ਕਹਿੰਦੇ ਐਸੇ ਸਾਧੂ ਜਨਾਂ ਦੇ ਨਾਲ ਜੇਕਰ ਪਤਿਤ ਪਾਪੀ ਜੀਵ ਵੀ ਮਿਲ ਜਾਂਦਾ ਹੈ, ਉਹਦਾ ਵੀ ਉਧਾਰ ਹੋ ਜਾਂਦਾ ਹੈ। ਕਿਉਂਕਿ ਜਿਹੜਾ ਪਾਪੀ ਜੀਵ ਹੈ ਨਾ, ਸਾਧ ਸੰਗਤ ਜੀ, ਇਹ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਬਣਾਈ ਹੋਈ ਜੋ ਮਰਜ਼ਾਦਾ ਹੈ, ਪਾਪ ਕਰਮ ਕਰਨ ਵਾਲੇ ਨੂੰ, ਪਾਪੀ ਕਰਮ ਨੂੰ ਜਮ ਆ ਕੇ ਗਲ ਵਿੱਚ ਫਾਹੀ ਲੈ ਕੇ ਪਾ ਕੇ ਲੈ ਜਾਂਦੇ ਹੈ। ਫਿਰ ਕਿੰਨੀਆਂ ਕਿੰਨੀਆਂ ਭੈੜੀਆਂ ਸਜ਼ਾਵਾਂ ਤਸੀਹੇ ਦਿੰਦੇ ਹੈ, ਕੋਹ ਕਰਕੇ ਮਾਰਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਤਿਤ ਜੀਵ, ਪਾਪੀ ਜੀਵ ਨੂੰ ਹਰ ਕੋਈ ਦੁਰਕਾਰਦਾ ਹੈ। ਸਭ ਕੋਈ ਸੰਸਾਰ ਦੇ ਅੰਦਰ ਜਿਹੜਾ ਪਾਪ ਕਰਮ, ਬੁਰਾ ਕਰਮ ਕਰਦਾ, ਉਹਦੇ ਨੇੜੇ ਥੁੱਕ ਕਰਕੇ ਜਾਂਦੇ ਹੈ, ਹਰ ਕੋਈ ਉਹਦੀ ਨਿੰਦਾ ਕਰਦਾ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਦਾ ਸਾਧ ਸੰਗਤ ਜੀ ਬਚਨ ਹੈ, ਕਹਿੰਦੇ ਹਨ, ਗੁਣ ਕਰੇ ਗੁਣ ਸਭ ਕੋ ਕਰੈ ਕਿਰਪਾ ਨਿਧਾਨ, ਔਗਣ ਕੀਏ ਗੁਣ ਤੋਹੀ ਬਨ ਆਇਓ ਹੈ। ਚੰਗਾ ਕੰਮ ਕਰੇ ਤੇ ਹਰ ਕੋਈ ਉਹਨੂੰ ਚੰਗਾ ਗਿਣਦਾ ਹੈ, ਪਰ ਕੋਈ ਮੰਦਾ ਕਰਮ ਕਰੇ ਤੇ ਮਹਾਰਾਜ ਉਹ ਤੁਹਾਡੇ ਨਾਲ ਹੀ ਉਹ ਮੇਲ ਖਾਂਦਾ ਹੈ।
ਸਤਿਗੁਰੂ ਜੀ ਆਪ ਦੀ ਔਗਣ ਨਹੀਂ ਚਿਤਾਰਦੇ, ਜੋ ਭਾਵਨਾ ਦੇ ਨਾਲ ਤੁਹਾਡੀ ਸ਼ਰਨ ਧਾਰਨ ਕਰ ਲੈਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਿਲ ਸਾਧੂ ਪਤਿਤ ਉਧਰਿਆ। ਗੁਰੂ ਰੂਪ ਸਾਧੂ ਦੇ ਨਾਲ ਮਿਲ ਜਾਣਾ ਕਰੇ ਤਾਂ ਵੀ ਉਹ ਪਤਿਤ ਜੀਵ ਵੀ, ਜਿਹੜਾ ਪਾਪ ਕਰਮ ਕਰਨ ਵਾਲਾ, ਨਖਿੱਧ ਕਰਮ ਕਮਾਉਣ ਵਾਲਾ, ਉਹ ਵੀ ਭਵ ਸਾਗਰ ਤੋਂ ਪਾਰ ਉਤਰ ਜਾਂਦਾ ਹੈ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦਾ ਹੈ। ਮਨੁਆ ਚੱਲੇ ਚੱਲੇ ਬਹੁ ਬਹੁ ਵਿਦ। ਮਨ ਦੀ ਅਜਿਹੀ ਹਾਲਤ ਹੈ, ਇਹ ਬਹੁਤ ਵਿਧਾਂ ਕਰਕੇ ਸਾਧ ਸੰਗਤ ਜੀ ਚੱਲਦਾ ਹੈ। ਚੱਲਦਾ ਵੀ ਨਹੀਂ, ਦੌੜਦਾ ਭੱਜਦਾ, ਬਹੁਤ ਤੇਜ਼ੀ ਦੇ ਨਾਲ ਇਹਦੀ ਰਫ਼ਤਾਰ ਹੈ, ਬਹੁਤ ਤੇਜ਼ੀ ਦੇ ਨਾਲ। ਸਾਧ ਸੰਗਤ ਜੀ 5-5 ਹਜ਼ਾਰ ਜਿਹੜੀ ਕੋਹਾਂ ਦੀ ਦੂਰੀ ਹੈ ਨਾ, ਕਹਿੰਦੇ ਕਿ ਸੂਰਜ ਦੀਆਂ ਕਿਰਨਾਂ ਇੱਕ ਸਕਿੰਟ ਦੇ ਵਿੱਚ ਤੈਅ ਕਰ ਦਿੰਦੀਆਂ ਹਨ। ਇਹ ਅਨੁਮਾਨ ਹੀ ਹੈ ਕਿ ਇੰਨੀ ਜ਼ਿਆਦਾ ਸੂਰਜ ਦੀਆਂ ਕਿਰਨਾਂ ਦੀ ਰਫ਼ਤਾਰ ਹੈ। ਔਰ ਇਸੇ ਤਰ੍ਹਾਂ ਜਿੱਥੋਂ ਤੱਕ ਸਾਡੀ ਨਿਗਾਹ ਜਾਂਦੀ ਹੈ ਨਾ, ਜਿੱਥੋਂ ਤੱਕ ਨਿਗਾਹ ਜਾਂਦੀ ਹੈ, ਉਸੇ ਸਮੇਂ ਹੀ ਬੜੀ ਦੂਰੀ ਤੋਂ ਜਦ ਅਸੀਂ ਪਹਿਚਾਣ ਲੈਂਦੇ ਜੀ ਫਲਾਣੇ ਥਾਂ 'ਤੇ ਉਹ ਫਲਾਣਾ ਕੋਈ ਮਨੁੱਖ ਤੁਰਿਆ ਆਉਂਦਾ, ਸਾਨੂੰ ਨਜ਼ਰ ਆਉਂਦਾ। ਸਕਿੰਟਾਂ ਦੇ ਵਿੱਚ ਹੀ ਉਸੇ ਸਮੇਂ ਪਹਿਚਾਣ ਕਰ ਲਈ ਜਾਂਦੀ ਹੈ। ਇੰਨੀ ਤੇਜ਼ੀ ਹੈ ਨੇਤਰਾਂ ਦੇ ਦੇਖਣ ਦੀ। ਫਿਰ ਜੇਕਰ ਬੰਦੂਕ ਕਿਸੇ ਦੇ ਹੱਥ ਵਿੱਚ ਹੋਵੇ, ਸਾਧ ਸੰਗਤ 1-2 ਗਿਣਤੀ ਗਿਣਦਿਆਂ ਹੋਇਆਂ ਹੀ ਸਾਧ ਸੰਗਤ ਮਿੱਥੇ ਹੋਏ ਨਿਸ਼ਾਨੇ ਤੇ ਜਾ ਕਰਕੇ ਗੋਲੀ ਲੱਗ ਜਾਂਦੀ ਹੈ, ਇੰਨੀ ਰਫ਼ਤਾਰ ਹੈ। ਪਰ ਕਹਿੰਦੇ ਇਹ ਤਾਂ ਮਨ ਦੀ ਰਫ਼ਤਾਰ ਅੱਗੇ ਇਹਨਾਂ ਦੀ ਰਫ਼ਤਾਰ ਕੁਝ ਵੀ ਨਹੀਂ ਹੈ। ਮਨ ਹੁਣੇ ਇੱਥੇ ਬੈਠਾ ਹੋਇਆ ਫੁਰਨਿਆਂ ਦੇ ਨਾਲ ਵਿਦੇਸ਼ਾਂ ਵਿੱਚ ਘੁੰਮ ਆਉਂਦਾ, ਪਤਾ ਨਹੀਂ ਕਿੱਥੇ ਕਿੱਥੇ ਵਿਸ਼ਿਆਂ ਵਿੱਚ ਗਲਤਾਨ ਹੋ ਕੇ ਵਿਸ਼ੇ ਸੁਖ ਭੋਗਦਾ ਰਹਿੰਦਾ। ਫੁਰਨਿਆਂ ਦੇ ਨਾਲ ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਨਾਲ ਉਡਾਰੀਆਂ ਮਾਰਦਾ ਰਹਿੰਦਾ ਹੈ। ਕਿਉਂਕਿ ਹਜੂਰ ਕਹਿੰਦੇ ਨੇ, ਇਹੋ ਮਨ ਉੱਡਣ ਪੰਖੀਰੂ ਬਨ ਕਾ। ਸੰਕਲਪ ਤੇ ਵਿਕਲਪ ਇਸ ਮਨ ਰੂਪੀ ਪੰਛੀ ਦੇ ਸਾਧ ਸੰਗਤ ਜੀ ਖੰਭ ਹਨ। ਕਦੇ ਤਾਂ ਚੰਗੇ ਸੰਕਲਪ ਆਉਂਦੇ ਹੈ, ਕਦੇ ਮੰਦੇ ਵਿਕਲਪ ਆਉਣ ਲੱਗ ਪੈਂਦੇ ਹਨ, ਵਿਕਾਰਾਂ ਭਰੇ। ਹਜੂਰ ਨੇ ਫਰਮਾਨ ਕੀਤਾ, ਮਨੁਆ ਚੱਲੈ ਚੱਲੈ ਬਹੁ ਬਹੁ ਵਿਦ। ਬਹੁਤੀਆਂ ਵਿਧਾਂ ਕਰਕੇ ਫਿਰ ਇੱਕ ਤਰ੍ਹਾਂ ਨਹੀਂ, ਪਤਾ ਨਹੀਂ ਕਿੰਨੀਆਂ ਕੁ ਵਿਧਾਂ ਇਹ ਮਨ ਦੇ ਵਿੱਚ ਆਉਂਦੀਆਂ ਨੇ, ਕਿੰਨੇ ਕੁ ਕਦੇ ਸੰਕਲਪ ਆ ਜਾਂਦੇ, ਕਦੇ ਵਿਕਲਪ ਰੂਪੀ ਵਿਧਾਂ ਆਉਂਦੀਆਂ ਹਨ। ਮਿਲ ਸਾਧੂ ਵਸਗਤ ਕਰਿਆ। ਐਸੀ ਸਾਧ ਸੰਗਤ ਦੀ ਮਹਾਨਤਾ ਹੈ। ਕਹਿੰਦੇ ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਕਰ ਲਈ, ਉਹਨਾਂ ਨੇ ਇਹ ਮਨ ਦੀ ਰਫ਼ਤਾਰ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ, ਆਪਣੇ ਵਸੀਕਾਰ ਕਰ ਲਿਆ ਹੈ, ਮਨ ਨੂੰ ਸਾਧ ਲੈਣਾ ਕੀਤਾ ਹੈ। ਹਜੂਰ ਕਹਿੰਦੇ ਜਿਹਦੀ ਬੜੀ ਰਫ਼ਤਾਰ ਹੈ ਨਾ, ਕਿਸੇ ਦੇ ਅਧੀਨ ਨਹੀਂ ਹੁੰਦਾ। ਇਹ ਮਨ ਦੇ ਮਾਰੇ ਹੋਏ ਕਈ ਸੰਸਾਰ ਦੇ ਮਰ ਗਏ ਨੇ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਬਹੁਤਾਰ ਦੇ ਵੀ ਤਮਾਮ ਜੀਵਾਂ ਨੇ ਯਤਨ ਕੀਤਾ, ਪਰ ਤੁਸ਼ ਬੁੱਧੀ ਹੋਣੀ ਕਰਕੇ, ਆਪਣੀਆਂ ਮਨਮਤਾਂ ਕਰਨੇ ਕਰਕੇ, ਸੰਸਾਰ ਦੇ ਤਪ ਸਾਧਨ ਆਦਿ ਕਰਨੇ ਕਰਕੇ, ਔਰ ਹਜੂਰ ਕਹਿੰਦੇ ਗੁਰਮਤਿ ਦੇ ਦਾਇਰੇ ਤੋਂ ਉਲਟੇ ਚੱਲਣੇ ਕਰਕੇ ਬਹੁਤਿਆਂ ਨੇ ਯਤਨ ਕੀਤਾ, ਪਰ ਇਹ ਭਟਕਦਾ ਹੋਇਆ ਬੜੀ ਤੇਜ਼ੀ ਰਫ਼ਤਾਰ ਵਾਲਾ ਮਨ ਕਿਸੇ ਦੇ ਅਧੀਨ ਨਾ ਹੋਇਆ। ਪਰ ਜਿਨ੍ਹਾਂ ਨੇ ਸਾਧੂ ਜਨਾਂ ਦੀ ਸੰਗਤ ਕਰ ਲਈ, ਹਜੂਰ ਕਹਿੰਦੇ ਬੜੀ ਤੇਜ਼ ਰਫ਼ਤਾਰ ਵਾਲਾ ਜਿਹੜਾ ਮਨ ਉਹਨੂੰ ਵਸ ਵਿੱਚ ਕੀਤਾ ਹੈ। ਇਹ ਮਨ ਚੱਲਦਾ ਪਇਓ ਅਰੂੜਾ, ਜਿਹੜਾ ਮਨ ਬੜਾ ਚੱਲਦਾ ਹੈ, ਬੜਾ ਭਟਕਦਾ ਫਿਰਦਾ ਹੈ, ਜਿਨ੍ਹਾਂ ਨੂੰ ਸਾਧੂ ਜਨਾਂ ਦੀ ਸੰਗਤ ਮਿਲ ਜਾਂਦੀ, ਹਜੂਰ ਕਹਿੰਦੇ ਉਹ ਮਨ ਨੂੰ ਵਸ ਵਿੱਚ ਕਰ ਲੈਂਦੇ ਹਨ। ਜੋ ਜਲ ਤੰਤ ਪਸਾਰਿਓ ਬਦਕ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਉਦਾਹਰਣ ਦੇ ਕਰਕੇ ਫਰਮਾਨ ਕਰਦੇ ਨੇ, ਜਿਵੇਂ ਬਦਕ ਕਹਿੰਦੇ ਨੇ ਸ਼ਿਕਾਰੀ ਨੂੰ, ਕਹਿੰਦੇ ਹਨ ਜਿਹੜਾ ਮਾਸ਼ਕੀ ਹੁੰਦਾ ਹੈ ਨਾ, ਸ਼ਿਕਾਰ ਕਰਨ ਵਾਲਾ, ਜਿਉਂ ਜਲ ਤੰਤ ਪਸਾਰਿਓ ਬਦਕ। ਤੰਤ ਕਹਿੰਦੇ ਨੇ ਜਾਲ ਨੂੰ। ਸਾਧ ਸੰਗਤ ਮੱਛੀਆਂ ਫੜਨ ਦੇ ਵਾਸਤੇ ਜਿਵੇਂ ਛੱਪੜ ਜਾਂ ਕਿਸੇ ਦਰਿਆ ਨਦੀ ਦੇ ਕਿਨਾਰੇ ਤੇ ਜਾ ਕਰਕੇ ਜਾਲ ਪਾਉਂਦਾ ਹੈ। ਰਸ ਮੀਨਾ ਵਸਗਤ ਖਰਿਆ। ਮੱਛੀ ਸਾਧ ਸੰਗਤ ਜੀ ਬੜੀ ਚੰਚਲ ਹੁੰਦੀ ਹੈ, ਬੜੀ ਰਫ਼ਤਾਰ ਹੁੰਦੀ ਹੈ, ਕਿੰਨੀ ਤੇਜ਼ੀ ਦੇ ਨਾਲ ਡੁੱਬੀ ਲਗਾ ਕਰਕੇ ਕਿਤੇ ਦੀ ਕਿਤੇ ਚਲੀ ਜਾਂਦੀ ਹੈ। ਪਰ ਸਾਧ ਸੰਗਤ ਜੀ ਉਹ ਜਿਹੜੀ ਮੱਛੀ ਹੈ ਨਾ, ਹਜੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹ। ਬੜੀ ਸੁੰਦਰ ਹੈ, ਬੜੀ ਸਿਆਣੀ ਨਹੀਂ ਗਿਣੀ ਜਾਂਦੀ ਹੈ, ਪਰ ਫਿਰ ਵੀ ਸਾਧ ਸੰਗਤ ਵਿਸਾਹ ਕਰਨੇ ਕਰਕੇ, ਉਹ ਜ਼ਬਾਨ ਦੇ ਰਸ ਕਰਕੇ ਸਾਧ ਸੰਗਤ ਜੀ ਮੱਛੀ ਮਾਰੀ ਜਾਂਦੀ ਹੈ। ਜੇ ਸਮੇਂ ਜਾਲ ਪਾਉਂਦਾ ਹੈ
ਜੋ ਮਾਸ਼ਕੀ ਵਧਕ ਹੁੰਦਾ ਜਾਲ ਪਾਉਂਦਾ ਸਾਧ ਸੰਗਤ ਉਹਦੇ ਵਿੱਚ ਜਦੋਂ ਮੱਛੀ ਦੀ ਬੜੀ ਭਾਵੇਂ ਰਫਤਾਰ ਹੁੰਦੀ ਜਦੋਂ ਵਿੱਚ ਫਸ ਜਾਂਦੀ ਆ ਉਹਨੂੰ ਵਸਗਤ ਖਰਿਆ ਆਪਣੇ ਵਸੀਕਾਰ ਕਰਕੇ ਤੇ ਨਾਲ ਲੈ ਜਾਂਦਾ ਹੈ। ਇਸੇ ਤਰ੍ਹਾਂ ਕੋਈ ਕੁੰਡੀ ਪਾ ਕਰਕੇ ਸਾਧ ਸੰਗਤ ਮੱਛੀਆਂ ਫੜਦੇ ਉਹਦੇ ਨਾਲ ਮਾਸ ਦੀ ਬੋਟੀ ਲਗਾਈ ਹੁੰਦੀ ਹੈ। ਕੋਈ ਪਕਵਾਨ ਕੋਈ ਦਾਣੇ ਆਦਿ ਕਿਸੇ ਤਰ੍ਹਾਂ ਚੋਗਾ ਪਾ ਕਰਕੇ ਮੱਛੀਆਂ ਉੱਪਰ ਆਉਂਦੀਆਂ ਉਹਨਾਂ ਤੇ ਜਾਲ ਪਾ ਦਿੰਦੇ ਹਨ। ਤਰ੍ਹਾਂ ਤਰ੍ਹਾਂ ਕਰਕੇ ਉਹਨਾਂ ਨੂੰ ਪਕੜਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ ਜੀਵ ਦੀ ਹਾਲਤ ਹੈ। ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਕਾਲ ਰੂਪੀ ਬੱਧ ਕੇ ਸ਼ਿਕਾਰੀ ਹੈ, ਜਿਸ ਨੇ ਸਾਧ ਸੰਗਤ ਜੀ ਇਹ ਮੋਹ ਰੂਪੀ ਜਾਲ ਪਾਉਣਾ ਕੀਤਾ ਹੈ। ਔਰ ਵਿਸ਼ਿਆਂ ਰੂਪੀ ਸਾਧ ਸੰਗਤ ਜੀ ਜੀਵ ਰੂਪ ਮੱਛੀ ਨੂੰ ਫੜਨ ਦੇ ਵਾਸਤੇ ਜਿਹੜਾ ਵਿਸ਼ਿਆਂ ਰੂਪੀ ਸਾਧ ਸੰਗਤ ਉਹ ਬੋਟੀਆਂ ਨਾਲ ਬੰਨਣਾ ਕੀਤੀਆਂ ਹਨ ਮਾਸ ਦੀਆਂ। ਜੀਵ ਨੂੰ ਸਾਧ ਸੰਗਤ ਪਕੜ ਕਰਕੇ ਆਪਣੇ ਵਸਗਤ ਕਰਕੇ ਮੋਹ ਮਮਤਾ ਦੇ ਪਾਏ ਹੋਏ ਜਾਲ ਦੇ ਵੀ ਜੀਵ ਨੂੰ ਆਪਣੇ ਵਸ ਵਿੱਚ ਕਰਕੇ ਕਾਲ ਲੈ ਜਾਂਦਾ ਹੈ। ਹਜ਼ੂਰ ਨੇ ਪ੍ਰਮਾਣ ਕੀਤਾ, ਕਹਿੰਦੇ ਹਨ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ। ਫਿਰ ਉਹਨੂੰ ਗ੍ਰਸਣ ਨਹੀਂ ਦਿੰਦਾ, ਭੱਜਣ ਨਹੀਂ ਦਿੰਦਾ, ਆਪਣੇ ਗ੍ਰਸ ਵਸੀਕਾਰ ਕਰਕੇ ਆਪਣੇ ਨਾਲ ਲੈ ਜਾਂਦਾ ਹੈ। ਹਰ ਕੇ ਸੰਤ ਸੰਤ ਭਾਵਨੀ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਹਰੀ ਪਰਮੇਸ਼ਰ ਦੇ ਜੋ ਸੰਤ ਹਨ, ਹਰ ਕੇ ਸੰਤ ਸੰਤ ਭਾਵਨੀ ਕੇ, ਉਹ ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਹਨ, ਹੋਰ ਸੰਸਾਰ ਦੇ ਜਿਹੜੇ ਦੁਨੀਆ ਦੀ ਮਨੌਤ ਕਰਨ ਵਾਲੇ ਜਿਹੜੇ ਆਪੋ ਵਿੱਚ ਹੀ ਸੰਤ ਬਣੀ ਬੈਠੇ ਆ ਉਹਨਾਂ ਨਾਲੋਂ ਭਲੇ ਹਨ, ਨੀਕੇ ਹਨ, ਚੰਗੇ ਹੈ। ਕਿਹਨਾਂ ਨਾਲੋਂ? ਜਿਨ੍ਹਾਂ ਦੇ ਬਾਬਤ ਹਜ਼ੂਰ ਨੇ ਗੁਰਬਾਣੀ ਵਿੱਚ ਵਚਨ ਕੀਤਾ ਹੈ। ਕਹਿੰਦੇ ਹਨ ਕਿ ਗਾਲਾਂ ਦੇ ਵਿੱਚ ਮਾਲਾ ਪਾਈਆਂ ਹੋਈਆਂ ਨੇ, ਹੱਥ ਵਿੱਚ ਲੋਟੇ ਫੜੇ ਹੋਏ ਹੈ। ਔਰ ਐਸੇ ਕਹਿੰਦੇ ਹਨ ਕਿ ਉਹਨਾਂ ਨੂੰ ਬੰਦਗੀ ਕਰਨ ਵਾਲੇ ਰੱਬ ਦੇ ਸੰਤ ਨਹੀਂ ਆਖਿਆ ਜਾਂਦਾ ਹੈ। ਜਿਨ੍ਹਾਂ ਨੇ ਭੇਖ ਦਾ ਲਿਬਾਸ ਆਪਣੇ ਤਨ ਤੇ ਧਾਰਨ ਕੀਤਾ, ਆਪਣੀ ਪੂਜਾ ਪ੍ਰਤਿਸ਼ਠਾ ਕਰਵਾਉਂਦੇ ਹੈ, ਉਹ ਤਾਂ ਬਨਾਰਸ ਦੇ ਵੱਡੇ ਠੱਗ ਹਨ। ਓਏ ਹਰ ਕੇ ਸੰਤ ਨ ਆਖੀਏ ਬਨਾਰਸ ਕੇ ਠੱਗ, ਜਿਨ੍ਹਾਂ ਨੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣਾ ਕੀਤੀ ਹੈ। ਕੇਵਲ ਭੇਖ, ਝੂਠਾ ਹੀ ਭੇਖ ਆਪਣੇ ਸਰੀਰ ਤੇ ਧਾਰਨ ਕਰ ਲਿਆ ਹੈ। ਹਜ਼ੂਰ ਕਹਿੰਦੇ ਹਨ ਹਰ ਕੇ ਸੰਤ ਸੰਤ ਭਾਵ ਨੀਕੇ। ਹੋਰ ਦੁਨਿਆਵੀ ਭੇਖੀ ਸੰਤਾਂ ਦੇ ਨਾਲੋਂ ਜਾਂ ਫਿਰ ਕੋਈ ਕਿਸੇ ਦੀ ਦੇਵੀ ਦੀ ਆਰਾਧਨਾ ਕਰਕੇ ਕਰਦਾ, ਜਾਂ ਕਿਸੇ ਸੰਸਾਰ ਦੇ ਮੜੀਆਂ ਮੱਟਾਂ ਦੀ ਪੂਜਾ ਕਰਨ ਵਾਲਾ ਕਹਿੰਦਾ ਜੀ ਮੈਂ ਹੁਣ ਸੰਤ ਬਣ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਐਸੇ ਜਿਹੜੇ ਦੁਨੀਆ ਦੇ ਝੂਠੇ ਸੰਤ ਹਨ ਉਹਨਾਂ ਦੇ ਨਾਲੋਂ ਪਰਮੇਸ਼ਰ ਦੇ ਸੰਤ ਸੱਚੇ ਹਨ। ਮਿਲ ਸੰਤ ਜਨਾ ਮਲ ਲਹੀਆ। ਜਿਨ੍ਹਾਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਅੰਦਰ ਦੀ ਜਿਹੜੀ ਮਲੀਨਤਾ ਹੈ ਪਾਪ ਕਰਮਾਂ ਦੀ ਲਹੀਆ ਲਹਿ ਜਾਂਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਬੰਦਗੀ ਕਰਨ ਵਾਲੇ ਸੱਚੇ ਸਤਿਪੁਰਸ਼ ਸੰਤ ਜਨਾਂ ਦੀ ਸੰਗਤ ਕੀਤੀ ਹੈ, ਸਾਧ ਸੰਗਤ ਜੀ ਉਹਨਾਂ ਦੇ ਅੰਦਰ ਦੀ ਰਾਗ ਦਵੈਸ਼ ਅਵਿਦਿਆ ਰੂਪ ਮਲੀਨਤਾ ਨੇ ਲਹਿ ਜਾਣਾ ਕੀਤਾ ਹੈ। ਅਗਿਆਨਤਾ ਰੂਪ ਮੈਲ ਵੀ ਲੱਥ ਗਈ ਹੈ। ਮੈਂ ਦੁਰਤ ਗਿਆ ਸਭ ਨੀਕਰ। ਔਰ ਹਜ਼ੂਰ ਕਹਿੰਦੇ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਫਿਰ ਸੰਸਾਰ ਦੇ ਅੰਦਰ ਜਿਹੜਾ ਦੁਰਤ ਦਵੈਸ਼ ਭਾਵਨਾ ਹੈ, ਔਰ ਇਸੇ ਤਰ੍ਹਾਂ ਜੰਮਣ ਮਰਨ ਦਾ ਦੁੱਖ ਹੈ, ਅਗਿਆਨਤਾ ਦਾ ਦੁੱਖ ਹੈ, ਸਭ ਨਿਕਲ ਜਾਣਾ ਕੀਤੇ ਮਨ ਵਿੱਚੋਂ। ਜੋ ਸਾਬੁਨ ਕਾਪਰ ਕਰਿਆ। ਕਹਿੰਦੇ ਹਨ ਕਿ ਜਿਵੇਂ ਕੱਪੜੇ ਨੂੰ ਭਾਵੇਂ ਮਲੀਨ ਹੋਇਆ ਹੋਇਆ ਕੱਪੜਾ ਹੁੰਦਾ ਹੈ, ਸਾਧ ਸੰਗਤ ਤੋਂ ਮੈਲੇ ਕਚੋਰ ਕੱਪੜੇ ਨੂੰ ਸਾਬਣ ਲਾ ਕੇ ਧੋਇਆ ਜਾਵੇ ਤੇ ਉਹ ਸਾਫ਼ ਹੋ ਜਾਂਦਾ ਹੈ, ਸਵੱਛ ਹੋ ਜਾਂਦਾ ਹੈ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਕਿ ਮਨ ਰੂਪੀ ਕੱਪੜਾ ਹੈ। ਸਤ ਸੰਗਤ ਜੀ ਸਤ ਸੰਗਤ ਰੂਪੀ ਘਾਟ ਤੇ ਆ ਕੇ ਜਗਿਆਸੂ ਜਨ ਨੇ ਪਰਮੇਸ਼ਰ ਦੇ ਨਾਮ ਰੂਪੀ ਜਲ ਪਾ ਕਰਕੇ, ਪ੍ਰੇਮ ਰੂਪੀ ਜਲ ਪਾ ਕੇ, ਨਾਮ ਰੂਪੀ ਸਾਬਣ ਲਾ ਕੇ, ਉਗਦੀਆਂ ਜੁਗਦੀਆਂ ਰੂਪ ਮੁੱਕੀਆਂ ਮਾਰ ਕਰਕੇ ਇਸ ਮਨ ਰੂਪੀ ਕੱਪੜੇ ਨੂੰ ਸ਼ੁੱਧ ਕਰਨਾ ਕੀਤਾ ਹੈ। ਪਾਪ ਕਰਮਾਂ ਰੂਪੀ ਜੋ ਮੈਲ ਲੱਗੀ ਹੋਈ ਸੀ ਉਹਨੂੰ ਦੂਰ ਕੀਤਾ ਹੈ। ਇਹ ਮਨ ਨੂੰ ਸ਼ੁੱਧ ਕਰਨਾ ਕੀਤਾ ਹੈ। ਮਸਤਕ ਲਿਲਾਟ ਲਿਖਿਆ ਧੁਰ ਠਾਕੁਰ। ਜੋ ਧੁਰ ਤੋਂ ਹੀ ਲਿਲਾਟ ਕਹਿੰਦੇ ਨੇ ਚੰਗੇ ਨੂੰ, ਸੁੰਦਰ ਨੂੰ, ਸੁੰਦਰ ਜਿਨ੍ਹਾਂ ਦੇ ਵਧੀਆ ਲੇਖ ਪਰਮਾਤਮਾ ਦੇ ਮਸਤਕ ਦੇ ਧੁਰ ਤੋਂ ਹੀ ਮਾਲਕ ਪਰਮੇਸ਼ਰ ਨੇ ਲਿਖੇ ਸਨ। ਗੁਰ ਸਤਿਗੁਰ ਚਰਨ ਉਰ ਧਰਿਆ।
ਉਸ ਵਡਭਾਗੇ ਜੀਵ ਨੇ ਪੂਜਨੀਕ ਸਤਿਗੁਰੂ ਜੀ ਦੇ ਨਾਮ ਰੂਪੀ ਚਰਨ, ਉਪਦੇਸ਼ ਰੂਪੀ ਚਰਨ ਆਪਣੇ ਔਰ ਹਿਰਦੇ ਅੰਦਰ ਧਰੇ ਹਨ। ਭਾਵ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦਾ ਉਪਦੇਸ਼ ਹੀ ਮੇਰੇ ਵਾਸਤੇ ਚਰਨ ਹਨ। ਚਿਤ ਚਰਨ ਨਾਮ, ਤੁਹਾਡਾ ਸ਼੍ਰੋਮਣੀ ਨਾਮ ਹੀ ਮੇਰੇ ਵਾਸਤੇ ਸਤਿਗੁਰੂ ਜੀ ਚਰਨ ਹਨ। ਮਨ ਰੂਪੀ ਹੱਥਾਂ ਨਾਲ ਘੁੱਟ ਕਰਕੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਪਕੜਿਆ ਹੈ। ਐਸਾ ਕਹਿੰਦੇ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਪਰਮੇਸ਼ਰ ਨੇ ਲਿਖ ਕਰਕੇ ਪਾਏ ਸਨ, ਉਹ ਵਡਭਾਗੇ ਜਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਸਭ ਦਾਲਦ ਦੁਖ ਭੰਜ ਪ੍ਰਭ ਪਾਇਆ। ਸਭ ਜਨਮਾਂ ਜਨਮਾਂਤਰਾਂ ਦਾ ਦਾਲ ਜੋ ਦਲਿੱਦਰ ਹੈ, ਕੰਗਾਲਤਾ ਹੈ, ਦੁੱਖ ਅਗਿਆਨਤਾ ਦਾ, ਰਾਗ ਦਵੇਸ਼ ਦਾ, ਜੰਮਣ ਮਰਨ ਦਾ, ਇਹ ਸਭ ਭੰਜ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਜਨ ਨਾਨਕ ਨਾਮ ਉਧਰਿਆ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਉਚਾਰਨ ਕਰਦੇ ਨੇ, ਵਾਹਿਗੁਰੂ ਦੇ ਨਾਮ ਕਰਕੇ ਉਹਨਾਂ ਨੇ ਉਧਰਿਆ, ਉਧਰ ਜਾਣਾ ਕੀਤਾ। ਜਨ ਨਾਨਕ ਨਾਮ ਉਧਰਿਆ। ਔਰ ਜਿਨ੍ਹਾਂ ਨੇ ਸਭ ਦੁੱਖਾਂ ਨੂੰ, ਅਗਿਆਨ ਦਵੇਸ਼, ਸਭ ਇਹਨਾਂ ਅਗਿਆਨਤਾ ਨੂੰ ਭੰਜਣ ਵਾਲੇ ਪਰਮੇਸ਼ਰ ਨੂੰ ਪਾ ਲਿਆ ਹੈ। ਐਸੇ ਸਾਧੂ ਜਨਾਂ ਨੇ ਜਗਤ ਦੇ ਜੀਵਾਂ ਤੋਂ ਨਾਮ ਜਪਾ ਕੇ ਉਹਨਾਂ ਦਾ ਵੀ ਉਧਾਰ ਕਰ ਦਿੱਤਾ ਹੈ, ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਕਾਨੜਾ ਮਹੱਲਾ ਚੌਥਾ। ਮੇਰਾ ਮਨ ਸੰਤ ਜਨਾ ਪਾਗਰੇਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਫਿਰ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਜ਼ੂਰ ਮਹਾਨਤਾ ਦਰਸਾਉਂਦੇ ਹੋਏ, ਨਿਮਰਤਾ ਜਣਾਉਂਦੇ ਹੋਏ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਮੇਰਾ ਮਨ, ਕਹਿੰਦੇ ਸਾਡਾ ਜਿਹੜਾ ਮਨ ਹੈ, ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਧੂੜ ਬਣਦਾ ਹੈ। ਹਰ ਹਰ ਕਥਾ ਸੁਣੀ ਮਿਲ ਸੰਗਤ। ਜੋ ਅਕਾਲ ਪੁਰਖ ਪਰਮੇਸ਼ਰ ਹਰ ਇੱਕ ਜੀਵ ਦੇ ਅੰਦਰ ਹਰ ਸਮੇਂ ਵਰਤਦਾ ਹੈ। ਹਜ਼ੂਰ ਕਹਿੰਦੇ ਹਨ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਜੋ ਕਥਾ ਹੈ, ਜੋ ਇਹ ਕਥਾ ਸੁਣੈ ਅਰ ਗਾਵੇ, ਦੁਖ ਪਾਪ ਤਿਹ ਨਿਕਟ ਨ ਆਵੇ। ਜਿਸ ਵਾਹਿਗੁਰੂ ਦੀ ਕਥਾ ਸੁਣਨੇ ਕਰਕੇ ਦੁੱਖ ਪਾਪ ਦਲਿੱਦਰ ਸਭ ਮਿਟ ਜਾਂਦੇ ਹੈ। ਐਸੀ ਪ੍ਰਮਾਤਮਾ ਦੀ ਕਥਾ ਹੈ। ਹਜ਼ੂਰ ਕਹਿੰਦੇ ਹਨ, ਹੇ ਪ੍ਰਾਣਾ ਤਾਰੇ ਜੀਵ, ਜੋ ਪਰਮੇਸ਼ਰ ਵਾਹਿਗੁਰੂ ਦੀ ਅਕਾਤ ਕਥਾ ਹੈ, ਉਸ ਨੂੰ ਸੁਣਨਾ ਕਰ, ਤੇਰੇ ਅੰਦਰ ਦੀ ਮਲੀਨਤਾ ਦੂਰ ਹੋ ਜਾਵੇਗੀ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਾਏ ਸੁਖ ਸੈਲ। ਮਹਾਨ ਕੀਤੇ ਹੋਏ ਜਿਹੜੇ ਤੇਰੇ ਵੱਡੇ ਵੱਡੇ ਪਾਪ ਕਰਮ, ਉਹਨਾਂ ਨੂੰ ਵੀ ਨਿਵਰਤ ਹੋ ਜਾਣਾ ਕੀਤਾ ਹੈ। ਜੇ ਭਲਿਆ ਤੂੰ ਪ੍ਰਮਾਤਮਾ ਦੀ, ਰੱਬ ਦੀ ਕਥਾ ਕਹਾਣੀ ਨੂੰ ਸੁਣਦਾ ਹੈ। ਐਸੀ ਪਰਮੇਸ਼ਰ ਵਾਹਿਗੁਰੂ ਦੀ ਕਥਾ ਅਗਾਧ ਬੋਧ ਹੈ ਔਰ ਸਾਧ ਸੰਗਤ ਜੀ ਪਾਪ ਕਰਮਾਂ ਨੂੰ ਹਰਨ ਵਾਲੀ ਹੈ। ਸਤਿਗੁਰੂ ਜੀ ਨੇ ਪ੍ਰਮਾਣ ਕੀਤਾ, ਹਰ ਹਰ ਕਥਾ ਸੁਣੀ ਮਿਲ ਸੰਗਤ। ਫਿਰ ਸਤ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਵਾਹਿਗੁਰੂ ਦੀ ਕਥਾ ਸੁਣੀ ਹੈ। ਮਨ ਕੋਰਾ ਹਰ ਰੰਗ ਭੇਨ। ਕਹਿੰਦੇ ਹਨ ਕਿ ਮਨ ਜਿਹੜਾ ਬੜਾ ਕੋਰਾ ਕਰੜਾ ਸੀ ਨਾ, ਇਸ ਨੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਨ ਭਿੱਜ ਜਾਣਾ ਕੀਤਾ। ਮਨ ਬੜਾ ਕਰੜੇ ਸੁਭਾਅ ਦਾ ਸੀ, ਇਹ ਭਿੱਜਦਾ ਹੀ ਨਹੀਂ ਸੀ, ਕਿਸੇ ਦੇ ਕਹੇ ਕਹਿੰਦਾ ਸੀ ਨਹੀਂ, ਜਿਵੇਂ ਮੈਂ ਚਾਹੁੰਦਾ ਉਸੇ ਤਰ੍ਹਾਂ ਹੋਣਾ ਚਾਹੀਦਾ। ਪਰ ਜਦੋਂ ਸਤ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਕਥਾ ਕਹਾਣੀ ਨੂੰ ਸੁਣਿਆ, ਹਜ਼ੂਰ ਕਹਿੰਦੇ ਜਿਹੜਾ ਕੋੜਾ ਕਰੜਾ ਮਨ ਸੀ ਨਾ, ਇਹਨੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਜਾਣਾ ਕੀਤਾ, ਨਰਮ ਹੋ ਗਿਆ। ਤੇ ਸਤ ਸੰਗਤ ਜਿਵੇਂ ਨਰਮ ਧਰਤੀ ਹੁੰਦੀ ਹੈ ਨਾ, ਉਹਦੇ ਵਿੱਚ ਬੀਜਿਆ ਹੋਇਆ ਬੀਜ ਵੀ ਫਿਰ ਚੰਗਾ ਫਲੀਭੂਤ ਹੁੰਦਾ। ਕਰੜੀ ਧਰਤੀ ਵਿੱਚ, ਕਦਰੀ ਜ਼ਮੀਨ ਦੇ ਵਿੱਚ ਬੀਜਿਆ ਹੋਇਆ ਬੀਜ ਨਹੀਂ ਕਦੇ ਵੱਧਦਾ ਫੁੱਲਦਾ। ਇਸੇ ਤਰ੍ਹਾਂ ਨਿਮਰਤਾ ਵਿੱਚ ਹੋ ਕਰਕੇ ਸਾਧ ਸੰਗਤ ਹਿਰਦੇ ਰੂਪ ਧਰਤੀ ਤੇ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਬੀਜਿਆ ਜਾਵੇ ਤੇ ਫਲੀਭੂਤ ਹੁੰਦਾ ਹੈ। ਗੁਰੂ ਕੇ ਆਸ਼ੇ ਅਨੁਸਾਰ ਫਿਰ ਜੀਵ ਆਪਣਾ ਜੀਵਨ ਨਿਰਵਾਹ ਕਰਦਾ ਹੈ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਹਮ ਅਚਿਤ ਅਚੇਤ ਨਾ ਜਾਣਹਿ ਗਤ ਮਿਤ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਦੇ ਨੇ, ਕਹਿੰਦੇ ਅਸੀਂ ਅਚੇਤ ਸੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰਨ ਤੋਂ ਅਸੀਂ ਅਚੇਤ ਹੋ ਕਰਕੇ ਰਹਿੰਦੇ ਸਾਂ। ਅਚਿਤ ਅਚੇਤ
ਅਚੇਤ ਭਾਵ ਕਿ ਪ੍ਰਮਾਤਮਾ ਦੀ ਯਾਦ ਸਾਡੇ ਚੇਤੇ ਵਿੱਚੋਂ ਭੁੱਲੀ ਹੋਈ ਸੀ। ਅਸੀਂ ਸੁਚੇਤ ਤੋਂ ਰਹਿਤ ਹੋ ਕਰਕੇ ਅਚੇਤ ਹੋਏ ਫਿਰਦੇ ਸਾਂ। ਪ੍ਰਮਾਤਮਾ ਨੂੰ ਭੁਲਾ ਹੀ ਦਿੱਤਾ ਸੀ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਭੁਲਾਉਣੇ ਕਰਕੇ ਨਾ ਜਾਣੇ ਗਤ ਮਿਤ। ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਜਿਹੜੀ ਗਤੀ ਦੀ ਮਿਤ ਮਰਜ਼ਾਦਾ ਉਸ ਨੂੰ ਜਾਣ ਨਹੀਂ ਸਕੇ। ਗੁਰ ਕੀਏ ਸੁਚਿਤ ਚਿਤੇਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਜੋ ਗੁਰ ਪੂਜਨੀਕ ਸਤਿਗੁਰੂ ਜੀ ਹਨ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰਾਂ ਨੇ ਸਾਨੂੰ ਸੁਚੇਤ ਤੇ ਸੁਚੇਤ ਕਰਨਾ ਕੀਤਾ ਹੈ। ਪਰਮਾਤਮਾ ਦੇ ਚਿੰਤਨ ਕਰਨ ਵਾਲੇ ਔਰ ਅਚੇਤ ਅਵਸਥਾ ਤੋਂ ਸੁਚੇਤ ਕਰਨਾ ਕੀਤਾ ਹੈ। ਸਦਾ ਹੀ ਸੁਚੇਤ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਜਸ ਕਰਨ ਦੀ ਵਜ੍ਹਾ ਚੇਤਨ ਚਿੰਤਨ ਕਰਨ ਵਾਲੇ ਸਾਨੂੰ ਸੁਚੇਤ ਕਰ ਦਿੱਤਾ ਹੈ। ਪ੍ਰਭ ਦੀਨ ਦਇਆਲ ਦੀਤਿਓ ਅੰਗੀਕ੍ਰਿਤ। ਜੋ ਪਰਮੇਸ਼ਰ ਦੀਨਾ ਬੰਧੂ ਹੈ ਤੇ ਦਇਆ ਦਾ ਘਰ ਹੈ, ਉਸ ਦੀਨ ਦਇਆਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਅੰਗੀਕ੍ਰਿਤ ਕਰ ਲਿਆ ਹੈ, ਅੰਗੀਕਾਰ ਕਰ ਲਿਆ, ਭਾਵ ਆਪਣੇ ਚਰਨਾਂ ਨਾਲ ਜੋੜ ਲਿਆ ਹੈ। ਮਨ ਹਰ ਹਰ ਨਾਮ ਜਪੇਨ। ਉਹਨਾਂ ਗੁਰਮੁਖਾਂ ਦਾ ਮਨ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪੇਨ ਜਪਦੇ ਹੈ। ਉਹਨਾਂ ਦਾ ਮਨ ਹਰ ਸਮੇਂ ਪਰਮੇਸ਼ਰ ਦਾ ਨਾਮ ਜਪਦਾ ਹੈ, ਜਿਸ ਨੂੰ ਵਾਹਿਗੁਰੂ ਨੇ ਅੰਗੀਕ੍ਰਿਤ ਕਰ ਲਿਆ। ਜਿਨ੍ਹਾਂ ਨੂੰ ਪਰਮੇਸ਼ਰ ਨੇ ਅੰਗੀਕਾਰ ਕਰ ਲਿਆ, ਆਪਣੇ ਸ਼ਰਨ ਰੂਪੀ ਪੱਲੇ ਦੇ ਨਾਲ ਵਾਹਿਗੁਰੂ ਨੇ ਜੋੜ ਲਿਆ ਹੈ। ਹਰ ਕੇ ਸੰਤ ਮਿਲਹਿ ਮਨ ਪ੍ਰੀਤਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਹਰੀ ਪਰਮੇਸ਼ਰ ਦੇ ਪਿਆਰੇ ਸੰਤ ਜਨ ਹਨ, ਜਿਨ੍ਹਾਂ ਦੀ ਉਪਮਾ ਕਹਿਣੇ ਕਥਨੇ ਤੋਂ ਬਾਹਰ ਹੈ, ਜੋ ਪਰਮਾਤਮਾ ਦਾ ਰੱਬ ਦਾ ਹੀ ਰੂਪ ਹਨ। ਹਰ ਕੇ ਸੇਵਕ ਜਿਹੜੇ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦੀ ਸੇਵਕਾ ਕਰਦੇ ਨੇ, ਸੇਵਾ ਕਰਦੇ ਹੈ, ਜਿਨ੍ਹਾਂ ਦੇ ਬਾਬਤ ਹਜੂਰ ਨੇ ਬਚਨ ਕੀਤਾ ਹੈ, ਕਹਿੰਦੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਪੂਰਨ ਪਦ ਹੈ। ਐਸੇ ਸੰਤ ਜਨ ਜੋ ਪਰਮਾਤਮਾ ਦਾ ਰੂਪ ਹਨ, ਉਹ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼ ਜੇਕਰ ਮਿਲ ਜਾਣ, ਕਟ ਦੇਵੋ ਹੀਰਾ ਤੇਨ। ਹਜੂਰ ਕਹਿੰਦੇ ਆਪਣਾ ਹੀਰਾ ਹਿਰਦਾ ਕੱਟ ਕੇ ਉਹਨਾਂ ਦੇ ਚਰਣੀ ਤੇਨ, ਉਹਨਾਂ ਦੇ ਤਾਈ ਦੇ ਦੇਣਾ ਕਰੀਏ, ਭਾਵ ਨਿਮਰਤਾਵਾਨ ਹੋ ਜਾਈਏ। ਹੰਕਾਰ ਨੂੰ ਕੱਟ ਕਰਕੇ ਹੰਕਾਰ ਰੂਪੀ ਸੀਸ ਵੱਢ ਕੇ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰ ਦੇਈਏ। ਐਸੀ ਨਿਮਰਤਾਵਾਨ ਹੋ ਜਾਣਾ ਕਰੀਏ। ਹਰ ਕੇ ਸੰਤ ਮਿਲੇ ਹਰ ਮਿਲਿਆ। ਹਜੂਰ ਕਹਿੰਦੇ, ਜਿਨ੍ਹਾਂ ਨੂੰ ਬੰਦਗੀ ਕਰਨ ਵਾਲੇ ਸਤਿਪੁਰਸ਼ ਮਿਲੇ ਹਨ, ਹਰ ਮਿਲਿਆ। ਪਰਮਾਤਮਾ ਵੀ ਉਹਨਾਂ ਨੂੰ ਹੀ ਮਿਲਿਆ ਹੈ, ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋਈ ਹੈ। ਸਤ ਸੰਗਤ ਦੁਆਰਾ ਹੀ ਸਤ ਸੰਗਤ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਜੋ ਸਤ ਸੰਗਤ ਹੈ, ਇਹ ਬਹੁਤ ਵੱਡਾ ਰੱਬ ਦੇ ਨਾਲ ਮਿਲਣ ਦਾ ਇੱਕ ਸਾਧਨ ਹੈ। ਜਿਵੇਂ ਸਾਧਨ ਤੇ ਚੱਲ ਕੇ ਸਾਧ ਸੰਗਤ ਜੀ ਮੰਜ਼ਿਲ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿੰਨੀ ਕਿੰਨੀ ਦੂਰ ਅਸੀਂ ਚਲੇ ਜਾਂਦੇ ਹਾਂ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਤ ਸੰਗਤ ਦੇ ਦੁਆਰਾ ਪਰਮ ਪਿਤਾ ਪਰਮਾਤਮਾ ਮਿਲਦਾ ਹੈ। ਜਿਨ੍ਹਾਂ ਨੂੰ ਸਤਿਪੁਰਸ਼ਾਂ ਦੀ ਸ੍ਰੇਸ਼ਟ ਸੰਗਤ ਮਿਲ ਗਈ ਹੈ, ਹਰ ਮਿਲਿਆ, ਹਰੀ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਮਿਲ ਗਿਆ ਹੈ। ਹਮ ਤਮਾਮ ਸਾਨੂੰ ਸੰਸਾਰ ਦੇ ਜੀਵਾਂ ਨੂੰ, ਪਤਿਤ ਜੀਵਾਂ ਨੂੰ ਪਵੇਨ ਪਵਿੱਤਰ ਕਰ ਦਿੱਤਾ ਹੈ। ਕਿਵੇਂ? ਚੰਗੀ ਸੰਗਤ ਮਿਲਣੇ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਪਾਪੀ ਜੀਵਾਂ ਨੂੰ ਵੀ ਪਾਵਨ ਬਣਾ ਦਿੱਤਾ ਹੈ। ਹਰ ਕੇ ਜਨ ਉਤਮ ਜਗ ਕਹੀਏ ਹੈ। ਹਜੂਰ ਕਹਿੰਦੇ ਹਨ ਕਿ ਜੋ ਪਰਮੇਸ਼ਰ ਦੇ ਜਨ ਵਾਹਿਗੁਰੂ ਦੇ ਦਾਸ ਹੈ, ਜਗਤ ਵਿੱਚ ਸਭ ਥਾਵਾਂ ਤੇ ਉੱਤਮ ਆਖੇ ਜਾਂਦੇ ਹਨ। ਉਹ ਪਰਮਾਤਮਾ ਦਾ ਜਸ ਕਰਦੇ ਹੈ। ਪਰਮਾਤਮਾ ਸਭ ਤੋਂ ਉੱਤਮ ਹੈ, ਪਰਮਾਤਮਾ ਦਾ ਜਸ ਉੱਤਮ ਹੈ। ਫਿਰ ਉਹ ਵਾਹਿਗੁਰੂ ਦੇ ਜਸ ਕਰਨ ਵਾਲੇ ਪਿਆਰੇ ਵੀ ਉੱਤਮ ਹੀ ਕਹੇ ਜਾਂਦੇ ਹਨ। ਜਿਨ ਮਿਲਿਆ ਪਾਥਰ ਸੇਨ। ਹਜੂਰ ਕਹਿੰਦੇ ਹਨ, ਜਿਨ੍ਹਾਂ ਨੂੰ ਪਾਥਰ ਸੇਨ ਪਿਆਰਾ ਪਰਮਾਤਮਾ ਮਿਲਿਆ ਹੈ। ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੀ ਪਰਵਰਿਸ਼ ਕਰਦਾ ਹੈ। ਔਰ ਪਾਥਰ ਸੇਨ, ਜਿਨ੍ਹਾਂ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਐਸਾ ਮਿਲਿਆ, ਜਿਨ੍ਹਾਂ ਦੇ ਪੱਥਰ ਵਰਗੇ ਵੀ ਦਿਲ ਹਨ, ਉਹਨਾਂ ਨੂੰ ਸਨਿਗਧ ਕਰ ਦਿੰਦਾ ਹੈ, ਪ੍ਰੇਮ ਨਰਮ ਬਣਾ ਦਿੰਦਾ ਹੈ।
ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਪੱਥਰਾਂ ਨੂੰ ਵੀ ਸਾਧ ਸੰਗਤ ਜੀ ਨਰਮ ਬਣਾ ਦਿੰਦਾ ਹੈ, ਮੋਮ ਦੀ ਤਰ੍ਹਾਂ ਉਹਨਾਂ ਦੇ ਪੱਥਰ ਦਿਲਾਂ ਨੂੰ ਨਰਮ ਕਰ ਦਿੰਦਾ ਹੈ। ਜਨ ਕੀ ਮਹਿਮਾ ਵਰਨ ਨਾ ਸਾਕੋ। ਹਜੂਰ ਕਹਿੰਦੇ ਪਰਮੇਸ਼ਰ ਦੇ ਪਿਆਰੇ ਦੀ ਜਿਹੜੀ ਮਹਿਮਾ ਹੈ ਇਹ ਵਰਣਨ ਨਹੀਂ ਕੀਤੀ ਜਾ ਸਕਦੀ, ਨਾ ਤਾਂ ਕਲਮ ਦੇ ਨਾਲ ਦੇਖ ਕਰਕੇ, ਨਾ ਜ਼ੁਬਾਨ ਤੋਂ ਬੋਲ ਕਰਕੇ ਵਰਣਨ ਕੀਤੀ ਜਾ ਸਕਦੀ ਹੈ, ਕਦਾਚਿਤ ਵੀ ਨਹੀਂ। ਵਰਣਨ ਨਾ ਸਾਕਾ, ਐਸੀ ਪ੍ਰਮਾਤਮਾ ਵਾਹਿਗੁਰੂ ਦੇ ਪਿਆਰਿਆਂ ਦੀ ਕਥਾ ਹੈ। ਹਜੂਰ ਕਹਿੰਦੇ ਸੰਤ ਰਹਿਤ ਸੁਨੋ ਮੇਰੇ ਭਾਈ, ਵਾਹ ਕੀ ਮਹਿਮਾ ਕਥਨ ਨਾ ਜਾਈ। ਉਹਨੂੰ ਕਥਨ ਨਹੀਂ ਕੋਈ ਕਰ ਸਕਦਾ, ਨਾ ਵਰਣਮਾਲਾ ਦੇ ਦੁਆਰਾ, ਨਾ ਗਣਿਤਕ ਆਦਿਕ ਦੁਆਰਾ, ਕਿਸੇ ਢੰਗ ਦੇ ਨਾਲ ਵੀ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਸਮਗਰ ਨਹੀਂ ਗਾਈ ਜਾ ਸਕਦੀ। ਓਏ ਉਤਮ ਹਰ ਹਰ ਕੇਨ। ਕਿਉਂਕਿ ਉਹ ਗੁਰਮੁਖ ਪਿਆਰੇ ਪ੍ਰਮਾਤਮਾ ਨੇ ਉੱਤਮ ਤੋਂ ਉੱਤਮ ਕਰ ਦਿੱਤੇ ਹਨ। ਕੇਨ ਪਰਮੇਸ਼ਰ ਵਾਹਿਗੁਰੂ ਨੇ ਕੀਤੇ ਹੈ, ਕਿਉਂਕਿ ਪ੍ਰਮਾਤਮਾ ਆਪ ਉੱਚਾ ਹੈ, ਸਭ ਤੋਂ ਵੱਡਾ ਹੈ। ਹਜੂਰ ਕਹਿੰਦੇ ਹਨ ਉਹ ਸਭ ਤੇ ਉੱਚਾ, ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਹਰ ਪੁਰਖ ਭਗਵਾਨ। ਫਿਰ ਉਹਦੇ ਸਮਗਰ ਗੁਣ ਕਿਵੇਂ ਕੋਈ ਗਾ ਸਕਦਾ ਹੈ? ਕਿਵੇਂ ਉਹ ਪਰਮੇਸ਼ਰ ਦੇ ਪਿਆਰੇ ਦੇ ਸਮਗਰ ਗੁਣਾਂ ਦੇ ਬਾਬਤ ਦਾਅਵਾ ਕਰ ਸਕਦਾ? ਇਹ ਨਾਮੁਮਕਿਨ ਹੈ। ਤੁਮ ਹਰ ਸਾਥ ਵੱਡੇ ਪ੍ਰਭ ਸੁਆਮੀ। ਹੇ ਮੇਰੇ ਮਾਲਕ ਪ੍ਰਮਾਤਮਾ ਪ੍ਰਭੂ ਜੀ, ਤੁਸੀਂ ਸਭ ਤੋਂ ਵੱਡੇ ਸ਼ਾਹੂਕਾਰ ਹੋ। ਦੁਨੀਆ ਵਿੱਚ ਕੋਈ ਸ਼ਾਹੂਕਾਰ ਹਨ, ਉਹਨਾਂ ਵੱਡਿਆਂ ਤੋਂ ਵੱਡੇ ਪ੍ਰਮਾਤਮਾ ਤੁਸੀਂ ਸੱਚੇ ਸ਼ਾਹੂਕਾਰ ਹੋ। ਹਮ ਵਣਜਾਰੇ ਰਾਸ ਦੇਨ। ਹੇ ਮਹਾਰਾਜ ਅਸੀਂ ਵਣਜਾਰੇ ਵਪਾਰੀ ਹਾਂ, ਵਣਜ ਕਰਨ ਵਾਲੇ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਰਾਸ ਦੇਨ, ਸ਼ਰਧਾ ਰੂਪੀ ਰਾਸੀ ਦੇਣ ਕਰਕੇ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਸ਼ਰਧਾ ਰੂਪੀ ਪੂੰਜੀ ਦੇਣ ਕਰਕੇ ਅਸੀਂ ਵੀ ਆਪ ਦੇ ਦਰ ਦੇ ਵਣਜਾਰੇ ਹਾਂ, ਵਪਾਰੀ ਹਾਂ। ਕੋਈ ਕਿਸੇ ਤਰ੍ਹਾਂ ਵਪਾਰ ਕਰਦਾ, ਕੋਈ ਕਿਸੇ ਢੰਗ ਦੇ ਨਾਲ। ਹਜੂਰ ਕਹਿੰਦੇ ਕਿਨ ਹੀ ਬਨ ਜਿਆ ਕਾਂਸੀ ਤਾਂਬਾ, ਕਿਨ ਹੀ ਲਾਓ ਸੁਪਾਰੀ। ਸੰਤਹ ਬਨ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਦਾ ਵਪਾਰ ਕਰਦੇ ਹੈ, ਸ਼ਰਧਾ ਰੂਪ ਪੂੰਜੀ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ। ਜਨ ਨਾਨਕ ਕਉ ਦਇਆ ਪ੍ਰਭ ਧਾਰੋ। ਇਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਆਪਣੇ ਪਿਆਰੇ ਦਾਸ ਤੇ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਹੋ। ਹਰ ਹਰ ਦੇਨ। ਇਹ ਪ੍ਰਮਾਤਮਾ ਤੁਹਾਡੇ ਨਾਮ ਰੂਪੀ ਵਖਰ ਪਦਾਰਥ ਨੂੰ ਲੱਦ ਕਰਕੇ ਪ੍ਰਮਾਤਮਾ ਸੇ ਲੈ ਜਾਈਏ। ਹੋਰ ਤਾਂ ਕੋਈ ਪਦਾਰਥ ਦੁਨੀਆ ਦਾ ਨਾਲ ਜਾਣਾ ਨਹੀਂ ਹੈ। ਇਸ ਲਈ ਮਹਾਰਾਜ ਸ਼ੁਭ ਕਰਮਾਂ ਰੂਪੀ ਆਪ ਜੀ ਦਾ ਉਪਦੇਸ਼ ਰੂਪੀ ਪਦਾਰਥ, ਵਾਹਿਗੁਰੂ ਨਾਮ ਸਿਮਰਨ ਰੂਪੀ ਪਦਾਰਥ ਅਸੀਂ ਲੱਦ ਕਰਕੇ ਲੈ ਜਾਈਏ। ਹੋਰ ਤਾਂ ਜਿੰਨੇ ਵੀ ਮਾਇਕੀ ਪਦਾਰਥ ਸਭ ਦੁਨੀਆ ਦੇ ਦੁਨੀਆ ਤੱਕ ਹੀ ਸੀਮਿਤ ਹਨ। ਕਾਨੜਾ ਮਹੱਲਾ ਚੌਥਾ। ਜਪ ਮਨ ਰਾਮ ਨਾਮ ਪ੍ਰਗਾਸ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਹੇ ਪ੍ਰਾਣਾ ਤਾਰੇ ਜੀਵ, ਹੇ ਮਨਾ ਪਰਮੇਸ਼ਰ ਦਾ ਨਾਮ ਜਪ, ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਕਿਉਂਕਿ ਸਾਧ ਸੰਗਤ ਜੀ ਜੋ ਪਰਮਾਰਥ ਦੇ ਰਸਤੇ ਤੇ ਚੱਲਣ ਦਾ ਗਿਆਨ ਹੈ ਉਹ ਪਰਮਾਤਮਾ ਦੇ ਸਿਮਰਨ ਕਰਕੇ ਪ੍ਰਾਪਤ ਹੁੰਦਾ ਹੈ। ਜੋ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਹੈ, ਜਿਵੇਂ ਕਿਸੇ ਸੰਸਾਰ ਦਾ ਕੋਈ ਗੁਣ ਸਿੱਖਣਾ ਹੋਵੇ, ਉਹ ਗੁਣ ਵਾਲੀਆਂ ਕਿਤਾਬਾਂ ਦੇ ਰਾਹੀਂ ਉਹ ਜਿਹੇ ਟੀਚਰ ਅਧਿਆਪਕ ਦੇ ਕੋਲ ਜਾਇਆ ਜਾਂਦਾ ਹੈ। ਉਹਦੇ ਫਿਰ ਬਚਨਾਂ ਅਨੁਸਾਰ ਜਿਵੇਂ ਜਿਵੇਂ ਦੱਸਦਾ ਉਸੇ ਤਰ੍ਹਾਂ ਸਾਧ ਸੰਗਤ ਗੁਣ ਦੇ ਵਿੱਚ ਪਰਪੱਕਤਾ ਹੁੰਦੀ, ਫਿਰ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਇਵੇਂ ਪਰਮਾਤਮਾ ਦੀ ਰੂਪੀ ਮੰਜ਼ਿਲ ਦੀ ਪ੍ਰਾਪਤੀ ਕਰਨੀ ਹੈ ਤਾਂ ਸਤਿਗੁਰੂ ਰੂਪਾਂ ਦੇ ਕੋਲ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਅਧਿਆਪਕ ਰੂਪ ਹਨ। ਔਰ ਗੁਰੂ ਚਰਨਾਂ ਵਿੱਚੋਂ ਨਾਮ ਰੂਪੀ ਜਿਹੜਾ ਸਾਧ ਸੰਗਤ ਜੀ ਉਪਦੇਸ਼ ਧਾਰਨ ਕਰਨਾ ਹੈ, ਇਸ ਨੂੰ ਜਪਣੇ ਕਰਕੇ, ਇਹਦਾ ਅਭਿਆਸ ਕਰਨੇ ਕਰਕੇ ਪਰਮਾਰਥ ਦੇ ਰਸਤੇ ਤੇ ਚੱਲਿਆ ਜਾਂਦਾ ਹੈ। ਫਿਰ ਰਸਤੇ ਤੇ ਚੱਲਦਿਆਂ ਪਰਮਾਤਮਾ ਦੀ ਪ੍ਰਾਪਤੀ ਨੂੰ, ਮੰਜ਼ਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ, ਜਪ ਮਨ ਰਾਮ ਨਾਮ ਪ੍ਰਗਾਸ। ਹੇ ਮੇਰੇ ਮਨਾ ਤੂੰ ਰਮੇ ਹੋਏ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਸਦਾ ਹੀ ਪ੍ਰਕਾਸ਼ ਸਰੂਪ ਹੈ, ਜਿਸ ਕਰਕੇ ਤੇਰੇ ਹਿਰਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਹਰ ਕੇ ਸੰਤ ਮਿਲ ਪ੍ਰੀਤ ਲਗਾਨੀ।
ਹਜੂਰ ਨੇ ਬਚਨ ਉਚਾਰਨ ਕੀਤਾ ਜਿਨ੍ਹਾਂ ਨੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਨਾਲ ਮਿਲ ਕੇ ਪਰਮਾਤਮਾ ਦੀ ਪ੍ਰੀਤ ਆਪਣੇ ਹਿਰਦੇ ਅੰਦਰ ਲਗਾ ਲਈ ਹੈ। ਵਿੱਚੇ ਗਿਰਹਿ ਉਦਾਸ ਉਹ ਵਡਭਾਗੇ ਪੁਰਖ ਗ੍ਰਸਥ ਜੀਵਨ ਦੇ ਵਿੱਚ ਹੁੰਦਿਆਂ ਹੋਇਆਂ ਵੀ ਉਦਾਸ ਉਪਰਾਮ ਹੋ ਕੇ ਰਹਿੰਦੇ ਹਨ। ਜਿਨ੍ਹਾਂ ਨੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਉਪਰਾਮ ਹੋਏ ਹੋਇਆਂ ਦੀ ਸੰਗਤ ਕਰਨ ਲਈ ਹੈ। ਜੇਕਰ ਸਾਧ ਸੰਗਤ ਜੀ ਖੋਟੀ ਸੰਗਤ ਮਿਲ ਜਾਵੇ, ਜਿਹੜਾ ਚੰਗਾ ਭਲਾ ਸੁਧਰਿਆ ਹੋਇਆ ਜੀਵਨ ਵੀ ਹੈ ਨਾ, ਉਹਦਾ ਵੀ ਬੇੜਾ ਗਰਕ ਹੋ ਜਾਂਦਾ ਹੈ। ਹਰ ਸੰਗਤ ਦੀ ਐਸੀ ਮਹਾਨਤਾ ਹੈ, ਭਲੇ ਪੁਰਸ਼ਾਂ ਦੀ ਸਤਿਪੁਰਸ਼ਾਂ ਦੀ ਸੰਗਤ ਮਿਲ ਜਾਵੇ ਤੇ ਡੁੱਬਦਾ ਹੋਇਆ ਵੀ ਜੀਵ ਪਾਰ ਹੋ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਵਿੱਚ ਗਿਰਹਿ ਉਦਾਸ, ਕਿਉਂਕਿ ਸੰਸਾਰ ਦੇ ਅੰਦਰ ਜਿਹੜਾ ਗ੍ਰਸਥੀ ਜੀਵਨ ਹੈ ਇਹਨੂੰ ਬੰਧਨਾਂ ਦਾ ਜੀਵਨ ਵੀ ਆਖ ਦਿੰਦੇ ਹਨ। ਤਰ੍ਹਾਂ ਤਰ੍ਹਾਂ ਦੇ ਬੰਧਨ ਹਨ। ਪਰਿਵਾਰ ਦੀ, ਸਖੀਆਂ ਸੰਬੰਧੀਆਂ ਦੀ, ਧੀਆਂ ਪੁੱਤਰਾਂ ਦੀ ਮੋਹ ਮਮਤਾ ਹੈ। ਫਿਰ ਬਾਰ-ਬਾਰ ਪਰਵਰਿਸ਼ ਕਰਨ ਦੇ ਵਾਸਤੇ, ਪਾਲਣਾ ਵਾਸਤੇ ਮਨ ਵਿੱਚ ਚਿੰਤਾ ਬਣੀ ਰਹਿੰਦੀ ਹੈ। ਚਿੰਤਾ ਤੇ ਚਿਖਾ ਦੇ ਬਰਾਬਰ ਬਹੁਤ ਵੱਡਾ ਇਹ ਬੰਧਨ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜੇਕਰ ਚੰਗੀ ਸੰਗਤ ਮਿਲ ਜਾਵੇ, ਬੰਦਗੀ ਕਰਨ ਵਾਲਿਆਂ, ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਵੇ, ਚਿੰਤਨ ਕਰਨ ਵਾਲਿਆਂ ਦੀ, ਫਿਰ ਭਲਾ ਜੀਵ ਵਡਭਾਗਾ ਪੁਰਖ ਵੀ ਰੱਬ ਦਾ ਚਿੰਤਨ ਕਰਨ ਲੱਗ ਪੈਂਦਾ ਹੈ। ਤੇ ਜਿੱਥੇ ਚਿੰਤਨ ਜ਼ਿਆਦਾ ਹੋਵੇ ਉੱਥੇ ਫਿਰ ਚਿੰਤਾ ਘਟ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿੱਚੇ ਗਿਰਹਿ ਉਦਾਸ, ਫਿਰ ਉਪਰਾਮਤਾ ਮਿਲ ਜਾਂਦੀ ਹੈ। ਗ੍ਰਸਥ ਜੀਵਨ ਵਿੱਚ ਰਹਿੰਦਿਆਂ ਹੋਇਆਂ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਉਂਦੀ ਹੈ ਕਿ ਇਹ ਸੰਸਾਰ ਦੀ ਉਹ ਮਮਤਾ ਹੈ, ਇਹ ਜਿਤਨਾ ਪਰਿਵਾਰ ਹੈ, ਧਨ ਪਦਾਰਥ ਹੈ, ਇਹ ਤਾਂ ਕੇਵਲ ਸੰਸਾਰ ਤੱਕ ਸੀਮਿਤ ਹੈ। ਫਿਰ ਕਮਲ ਦੀ ਤਰ੍ਹਾਂ ਉਹ ਗੁਰਮੁਖ ਪਿਆਰਾ ਨਿਰਲੇਪ ਰਹਿੰਦਾ ਹੈ। ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਹਮ ਹਰ ਹਿਰਦੈ ਜਪਿਓ ਨਾਮ ਨਰ ਹਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵਾਹਿਗੁਰੂ ਦਾ ਨਾਮ ਨਰ ਹਰ, ਨਰਾਂ ਦੇ ਵਿੱਚ ਜਿਹੜਾ ਹਰੀ ਪਰਮੇਸ਼ਰ ਵਰਤਦਾ ਹੈ, ਔਰ ਨਰ ਹਰ ਜਿਸ ਨੇ ਨਰ ਸਿੰਘ ਦਾ ਰੂਪ ਧਾਰਨ ਕੀਤਾ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਆਪਣੇ ਹਿਰਦੇ ਅੰਦਰ ਨਾਮ ਜਪਦੇ ਹਾਂ। ਪ੍ਰਭ ਕਿਰਪਾ ਕਰੀ ਕਿਰਪਾਸ, ਤਾਂ ਹੀ ਜਪਦੇ ਹਾਂ ਜੇ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਹੈ। ਕਿਰਪਾਸ, ਕਿਰਪਾ ਆਸ, ਜਿਸ ਪਰਮਾਤਮਾ ਨੇ ਕਿਰਪਾ ਦੀ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਪ੍ਰਭ ਕਿਰਪਾ ਕਰੀ ਕਿਰਪਾਸ, ਜਿਹੜਾ ਕਿਰਪਾ ਦੇ ਕਰਨ ਵਾਲਾ ਹੈ, ਕਿਰਪਾ ਦਾ ਘਰ ਹੈ, ਜਿਸ ਨੇ ਵੀ ਆਪਣੀ ਆਸ ਆਪਣੇ ਹਿਰਦੇ ਅੰਦਰ ਧਾਰਨ ਕਰ ਲਈ, ਪਰਮਾਤਮਾ ਨੇ ਉਸ ਵਾਹਿਗੁਰੂ ਦੀ ਆਸ ਪੂਰੀ ਕਰਨ ਵਾਸਤੇ ਕਿਰਪਾ ਕਰ ਦਿੱਤੀ ਹੈ। ਅਨ ਦਿਨ ਅੰਧ ਭਇਆ ਮਨ ਬਿਗਸਿਆ, ਹਜੂਰ ਕਹਿੰਦੇ ਹਨ ਕਿ ਰਾਤ ਦਿਨ ਜਿਨ੍ਹਾਂ ਦਾ ਮਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਜਪਣੇ ਕਰਕੇ ਇੱਕ ਰਸ ਆਨੰਦ ਸਰੂਪ ਹੋਣਾ ਕੀਤਾ ਹੈ। ਕਿਵੇਂ ਹੋਣਾ ਕੀਤਾ? ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਣੇ ਕਰਕੇ। ਜਿੰਨੀ ਦੇਰ ਤੱਕ ਅਗਿਆਨਤਾ ਹੈ ਉਨੀ ਦੇਰ ਤੱਕ ਸਾਧ ਸੰਗਤ ਦੀ ਸੰਸਾਰ ਦੀ ਮਨ ਨੂੰ ਜ਼ਿਆਦਾ ਪਕੜ ਬਣੀ ਰਹਿੰਦੀ ਹੈ। ਇਹ ਸੰਸਾਰ ਸੱਚਾ ਜਾਪਦਾ ਹੈ ਤੇ ਪਰਮਾਤਮਾ ਤੇ ਸ਼ੱਕ ਹੁੰਦਾ ਹੈ ਅਗਿਆਨਤਾ ਕਰਕੇ। ਪਰ ਜਦੋਂ ਜੀਵ ਨੂੰ ਗਿਆਨ ਹੋ ਜਾਂਦਾ ਹੈ ਫਿਰ ਸੰਸਾਰ ਅਸਤ ਝੂਠਾ ਲੱਗਦਾ ਤੇ ਪਰਮਾਤਮਾ ਸੱਚਾ ਭਾਸਦਾ ਹੈ। ਫਿਰ ਜਿਤਨੇ ਵੀ ਸੰਸਾਰ ਦੇ ਬੰਧਨ ਮੋਹ ਮਮਤਾ ਹੈ, ਜਿਤਨਾ ਵੀ ਜੰਜਾਲ ਹੈ, ਇਹ ਕੇਵਲ ਸੁਪਨੇ ਦੀ ਨਿਆਈ ਫਿਰ ਭਾਸਦਾ ਹੈ। ਪਰ ਤਾਂ ਉਦੋਂ ਭਾਸਦਾ ਹੈ, ਉਦੋਂ ਸਮਝ ਪੈਂਦੀ ਜਦੋਂ ਜੀਵ ਨੂੰ ਗਿਆਨ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹਜੂਰ ਕਹਿੰਦੇ ਹਨ, ਅਨ ਦਿਨ ਆਨੰਦ ਭਇਆ ਮਨ ਬਿਗਸਿਆ। ਮਨ ਕੌਲ ਦੇ ਵਾਂਗ ਖਿੜ ਜਾਣਾ ਕੀਤਾ ਹੈ, ਮਨ ਦੇ ਵਿੱਚ ਬਿਗਸਿਆ ਗਿਆਨ ਆ ਜਾਣਾ ਕੀਤਾ ਹੈ। ਰਾਤ ਦਿਨ ਵਾਹਿਗੁਰੂ ਦੀ ਬਖਸ਼ਿਸ਼ ਨਾਲ ਆਨੰਦਦਾਇਕ ਇਹ ਮਨ ਹੋ ਗਿਆ ਹੈ। ਪਰਮਾਤਮਾ ਨੇ ਜਦੋਂ ਕਿਰਪਾ ਕਰ ਦਿੱਤੀ ਫਿਰ ਉਦਮ ਭਏ, ਮਨ ਨੇ ਉਦਮੀ ਹੋਣਾ ਕੀਤਾ, ਰੱਬ ਦੇ ਨਾਲ ਮਿਲਣ ਦੀ ਆਸ ਆਪਣੇ ਮਨ ਵਿੱਚ ਆਸਾ ਲਾ ਲਈ ਹੈ ਕਿ ਹੁਣ ਜ਼ਰੂਰ ਪਰਮੇਸ਼ਰ ਵਾਹਿਗੁਰੂ ਦੀ ਮੈਨੂੰ ਪ੍ਰਾਪਤੀ ਹੋ ਜਾਵੇਗੀ। ਠੀਕ ਹੈ, ਇਸ ਜਨਮ ਦੇ ਵਿੱਚ ਨਹੀਂ ਤਾਂ ਅਗਲੇ ਜਨਮ ਦੇ ਵਿੱਚ ਸਹੀ ਆਸ ਤਾਂ ਲਗਾਈ ਹੈ ਨਾ ਕਿ ਪਰਮੇਸ਼ਰ ਜ਼ਰੂਰ ਮੇਰੇ ਤੇ ਕਿਰਪਾ ਕਰੇਗਾ। ਹਿਰਦੇ ਅੰਦਰ ਪਿਆਰ ਧਾਰਨ ਕੀਤਾ ਹੈ, ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ। ਇੱਕ ਨਾ ਇੱਕ ਦਿਨ ਪਰਮਾਤਮਾ ਮਿਲ ਹੀ ਜਾਏਗਾ ਨਾ।
ਜੋ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਹਮ ਹਰ ਸੁਆਮੀ ਪ੍ਰੀਤ ਲਗਾਈ। ਹਜੂਰ ਕਹਿੰਦੇ ਹੈ ਮੇਰੇ ਮਾਲਕ ਪਰਮਾਤਮਾ ਅਸੀਂ ਆਪ ਜੀ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਲਗਾਈ ਹੈ। ਜਿਤਨੇ ਸਾਸ ਲਿਏ ਹਮ ਗਰਾਸ। ਔਰ ਜਿਤਨੇ ਵੀ ਜੀਵਨ ਦੇ ਵਿੱਚ ਸਵਾਸ ਤੇ ਗਰਾਸ ਲੈਣਾ ਕੀਤੇ, ਹਰ ਇੱਕ ਸਵਾਸ ਦੇ ਨਾਲ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕੀਤਾ ਹੈ। ਗਰਾਸ ਗਰਾਹੀ ਮੁਖ ਵਿੱਚ ਛਕਦਿਆਂ ਹੋਇਆ ਵੀ ਔਰ ਸਵਾਸ ਲੈਂਦਿਆਂ ਹੋਇਆ ਬਾਹਰ ਕੱਢਦਿਆਂ ਹੋਇਆ ਹਰ ਇੱਕ ਸਵਾਸ ਗਰਾਸ ਦੇ ਨਾਲ ਪਰਮੇਸ਼ਰ ਨੂੰ ਜਪਣਾ ਕੀਤਾ ਹੈ। ਸਵਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਐਸੀ ਕਹਿੰਦੇ ਹਨ ਕਿ ਸਭ ਚਿੰਤਾਵਾਂ ਨੂੰ ਦੂਰ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਸਵਾਸ ਗਰਾਸ ਜਪਣਾ ਕੀਤਾ ਹੈ। ਖੇਲ ਬਿਖ ਦਹਿਨ ਭਏ ਖਿਨ ਅੰਤਰ। ਫਿਰ ਬਖਸ਼ਿਸ਼ ਕੀ ਪ੍ਰਾਪਤ ਹੋਈ ਕੇਲ ਬਿਖ ਜਿਹੜੇ ਕਮਾਏ ਹੋਏ ਕੇਲ ਬੱਜਰ ਪਾਪ ਹਨ। ਔਰ ਇਸੇ ਤਰ੍ਹਾਂ ਚਾਰ ਪ੍ਰਕਾਰ ਦੇ ਜਿਹੜੇ ਪ੍ਰਮੁੱਖ ਪਾਪ ਹੈ ਹਜੂਰ ਕਹਿੰਦੇ ਹਨ ਉਹ ਦਹਿਨ ਹੋ ਗਏ ਨੇ, ਨਾਸ ਹੋ ਗਏ ਨੇ, ਸੜ ਗਏ ਹਨ। ਪਰਮੇਸ਼ਰ ਦਾ ਪਿਆਰ ਹਿਰਦੇ ਅੰਦਰ ਧਾਰਨ ਕਰਨੇ ਕਰਕੇ, ਸ਼ਬਦ ਦਾ ਅਭਿਆਸ ਕਰਨੇ ਕਰਕੇ, ਸ਼ਬਦ ਰੂਪੀ ਅੱਗ ਤੇ ਉਹ ਸਾਰੇ ਹੀ ਛਿਨ ਮਾਤਰ ਸਮੇਂ ਵਿੱਚ ਸੜ ਗਏ ਹਨ। ਟੂਟ ਗਏ ਮਾਇਆ ਕੇ ਫਾਸ। ਤੇ ਮਾਇਆ ਦੇ ਪਾਏ ਹੋਏ ਜਿਹੜੇ ਫਾਹੇ ਸਨ ਉਹ ਵੀ ਸਭ ਟੁੱਟ ਗਏ ਹੈ। ਬੰਧਨਾਂ ਰੂਪੀ ਫਾਹੇ ਜੋ ਸਾਡੇ ਗਲ ਵਿੱਚ ਪਾਏ ਸਨ ਸਾਰੇ ਹੀ ਟੁੱਟ ਜਾਣਾ ਕੀਤੇ। ਕਿਆ ਹਮ ਕਿਰਮ ਕਿਆ ਕਰਮ ਕਮਾਵਹਿ। ਹੇ ਪ੍ਰਮਾਤਮਾ ਅਸੀਂ ਕੀ ਕਿਰਮ ਹਾਂ, ਭਾਵ ਛੋਟੇ ਜਿਹੇ ਹਾਂ, ਦਾਸਾਂ ਦੇ ਦਾਸ ਹਾਂ, ਤੇ ਕੀ ਅਸੀਂ ਕਰਮ ਆਪਣੇ ਬਲ ਦੇ ਨਾਲ ਕਮਾ ਸਕਦੇ ਹਾਂ। ਮੂਰਖ ਮੁਗਧ ਰੱਖੇ ਪ੍ਰਭ ਤਾਸ। ਹੇ ਪ੍ਰਮਾਤਮਾ ਅਸੀਂ ਬੇਸਮਝੇ ਹਾਂ, ਮੁਗਧ ਔਰ ਮੂਰਖਾਂ ਦੇ ਵੱਡੇ ਬੇਸਮਝੇ ਹਾਂ, ਅਗਿਆਨੀ ਹਾਂ। ਪ੍ਰਭ ਦਾਸ ਪਰ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਸਾਡੀ ਰੱਖਿਆ ਕੀਤੀ ਹੈ। ਅਗਨਿਆਰੇ ਪੱਥਰ ਭਾਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਿਹੜੇ ਔਗਣਾਂ ਦੇ ਨਾਲ ਪਾਪ ਕਰਮ ਕਰ ਕਰਕੇ ਜਿਨ੍ਹਾਂ ਨੇ ਪੱਥਰਾਂ ਦੀ ਤਰ੍ਹਾਂ ਭਾਰੇ ਬਣਨਾ ਕੀਤਾ ਹੈ। ਸਤ ਸੰਗਤ ਮਿਲ ਤਰੇ ਤਰਾਸ। ਉਹਨਾਂ ਸੰਸਾਰ ਦੇ ਪੱਥਰ ਦੀ ਨਿਆਈ ਪਾਪ ਕਰਮ ਕਰਨ ਵਾਲਿਆਂ ਨੇ ਸਤ ਸੰਗਤ ਵਿੱਚ ਮਿਲ ਕੇ ਤਰੇ ਤਰਾਸ ਔਰ ਦੂਜਿਆਂ ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਦੇਣਾ ਕੀਤਾ ਹੈ। ਜੇਤੀ ਸ੍ਰਿਸ਼ਟ ਕਰੀ ਜਗਤੀਸਰ। ਜਿਤਨੇ ਵੀ ਜਗਤ ਦੇ ਈਸ਼ਵਰ ਮਾਲਕ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਤੇ ਸਭ ਊਚ ਹਮ ਨੀਚ ਬਖਿਆਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਈਸ਼ਵਰ ਪਰਮਾਤਮਾ ਸਭ ਤੋਂ ਉੱਚਾ ਹੈ। ਹਮ ਨੀਚ ਵਿਖਿਆਸ। ਵਿਖਿਆਸ ਸੇ ਪ੍ਰਗਟ ਹੈ ਕਿ ਅਸੀਂ ਨੀਵੇਂ ਹਾਂ, ਅਸੀਂ ਦਾਸ ਹਾਂ, ਦਾਸਾਂ ਦੇ ਵੀ ਦਾਸ ਹਾਂ। ਹਮਰੇ ਆਵਗੁਣ ਸੰਗ ਗੁਰ ਮੇਟੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਹੈ ਸਾਡੇ ਅੰਦਰ ਜਿਤਨੇ ਵੀ ਔਗਣ ਸਨ ਗੁਰੂ ਦਾ ਸੰਗ ਸਤਿਗੁਰੂ ਜੀ ਦੀ ਸੰਗਤ ਕਰਨੇ ਕਰਕੇ ਸਾਰੇ ਹੀ ਮਿਟ ਗਏ ਹਨ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਮਹਾਨਤਾ ਹੈ। ਜਨ ਨਾਨਕ ਮੇਲ ਲਿਏ ਪ੍ਰਭ ਪਾਸ। ਔਗਣ ਮਿਟਣੇ ਕਰਕੇ ਮਨ ਸ਼ੁੱਧ ਹੋਣੇ ਕਰਕੇ ਪਿਆਰੇ ਪ੍ਰਭੂ ਪਰਮੇਸ਼ਰ ਨੇ ਆਪਣੇ ਪਾਸ ਸਾਨੂੰ ਮਿਲ ਲਿਆ ਹੈ। ਭਾਵ ਕਿ ਆਪਣੇ ਸਰੂਪ ਦੀ ਅਭੇਦਤਾ ਬਖਸ਼ਿਸ਼ ਕਰ ਦਿੱਤੀ ਹੈ। ਵਾਹਿਗੁਰੂ ਨੇ ਆਪਣੀ ਅਭੇਦਤਾ ਕਰਵਾ ਦਿੱਤੀ ਹੈ ਜਦੋਂ ਸਾਡੇ ਅੰਦਰ ਔਗਣ ਮਿਲ ਗਏ ਹਨ। ਔਗਣਾਂ ਕਰਕੇ ਹੀ ਸਾਧ ਸੰਗਤ ਜੀ ਬੁਰੇ ਕਰਮ ਨਿਖੇਧ ਕਰਮ ਕੀਤੇ ਜਾਂਦੇ ਹੈ, ਸ਼ੁਭ ਗੁਣਾ ਕਰਕੇ ਸ਼ੁਭ ਕਰਮ ਕਮਾਏ ਜਾਂਦੇ ਹੈ। ਹਜੂਰ ਕਹਿੰਦੇ ਜਿਨ੍ਹਾਂ ਅੰਦਰ ਔਗਣ ਮਿਟ ਜਾਂਦੇ ਹੈ ਪਰਮਾਤਮਾ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਪਾਸ ਨੇੜੇ ਬੁਲਾ ਲੈਂਦਾ ਹੈ। ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ। ਹਿਰਦਿਆਂ ਅੰਦਰ ਵਸ ਜਾਵੇ ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਜੋਗ ਹੋ। ਅਗਾਹ ਵਾਸਤੇ ਸਮਤ ਬਖਸ਼ਣੀ ਜੀ। ਜਿਹੋ ਸੱਜਣ ਅਸੀਸੜਿਆ
ਜਿਉ ਹੋਵੈ ਸਾਹਿਬ ਸਿਉ ਮੇਲ।